क्योंकि साहिब श्री गुरु ग्रंथ साहिब जी के पावन सरूपों दीयां बेअदबियां ते इहो जिहे होर बहुत घिनौने जिहड़े पाप ने इस शख्स ने करके साडी कौम नूं बहुत बड़े संताप दिते आ। असल विच तां डेरा मुखी जिहड़ा जां उहदे चेले जिहड़े खास बंदे सी उन्हां ने इह बदमाशी दा बदकारी दा एक अड्डा खड़ा कीता सीगा। सो हरेक पार्टी जिहड़ी सी ਉਹ ਵੋਟਾਂ ਦੀ ਝਾਕ ਵਿੱਚ ਇਹਨਾਂ ਦੇ ਪਾਪਾਂ ਦੇ ਉੱਤੇ ਪਰਦਾ ਪਾਉਂਦੀ ਰਹੀ, ਇਹਨਾਂ ਦੀ ਹਮਾਇਤ ਕਰਦੀ ਰਹੀ। ਉਸ ਰਣਜੀਤ ਸਿੰਘ ਦਾ ਜਿਹੜਾ ਪਹਿਲਾਂ ਪਿਓ ਕੇਸ ਲੜਦਾ ਰਿਹਾ, ਫਿਰ ਉਹਦਾ ਬੇਟਾ ਆ ਅੱਜ ਮੀਡੀਆ ਦੇ ਸਾਹਮਣੇ ਜਦੋਂ ਆਇਆ ਉਹ ਨਿਆਣੀ ਜੀ ਉਮਰ ਦਾ ਬੱਚਾ, ਤਾਂ ਬੜਾ ਮੇਰੇ ਮਨ ਨੂੰ ਆ ਰਿਹਾ ਸੀਗਾ ਕਿ ਕਿੱਡੀ ਵੱਡੀ ਜੰਗ ਇਸ ਬੰਦੇ ਨੇ ਲੜੀ ਹੈ। ਇਹ ਲੋਕ ਸਾਰੇ ਦੇ ਸਾਰੇ ਬਹੁਤ ਵੱਡੇ ਇੱਕ ਤਰੀਕੇ ਨਾਲ ਜੰਗ ਲੜਨ ਵਾਲੇ ਯੋਧੇ ਨੇ, ਜਿਨ੍ਹਾਂ ਨੇ ਏਡੀ ਵੱਡੀ ਦਹਿਸ਼ਤ ਦੇ ਸਾਹਮਣੇ ਆਪਦੇ ਆਪ ਨੂੰ ਖੜਾ ਰੱਖਿਆ। ਥਾਣੇਦਾਰ ਸਿੱਧਾ ਕਹਿ ਦਿੰਦੇ ਸੀ, ਡੀਐਸਪੀ ਸਿੱਧਾ ਕਹਿ ਦਿੰਦੇ ਸੀ ਸਾਨੂੰ ਬਾਦਲ ਦਲ ਦਾ, ਬਾਦਲ ਪਰਿਵਾਰ ਦਾ ਹੁਕਮ ਆ ਕਿ ਭੰਗੀ ਦਾਸ ਜਿਹੜਾ ਡੇਰੇ ਵਾਲਿਆਂ ਦਾ ਜਿਹਦਾ ਮਰਜ਼ੀ ਨਾਂ ਲੈ ਦੇਵੇ ਉਹ ਤੇ ਚੱਕ ਕੇ ਮੁਕੱਦਮਾ ਦਰਜ ਕਰਕੇ ਅੰਦਰ ਧੱਕਣਾ, ਉਹਨੂੰ ਕੋਈ ਗੱਲ ਨਹੀਂ ਪੁੱਛਣੀ। ਕੋਈ ਸਿੱਖੀ ਜਾਂ ਸਿੱਖਾਂ ਦੀ ਗੱਲ ਕਰਨ ਵਾਲੇ ਬੰਦਿਆਂ ਨਾਲ ਇਹਨਾਂ ਦੀ ਸਿੱਧੀ ਖਹਿਬੜਬਾਜ਼ੀ ਹੁੰਦੀ ਸੀ। ਇਹਨਾਂ ਕੋਲੇ ਮਣਾ ਮੂੰਹ ਰੁਪਈਆ ਆ, ਇਹਨਾਂ ਦੇ ਮਗਰ ਏਜੰਸੀਆਂ ਵੀ ਨੇ, ਇਹਨਾਂ ਦੇ ਮਗਰ ਇੰਡੀਅਨ ਸਟੇਟ ਸਿਸਟਮ ਦਾ ਹੱਥ ਵਾ। ਉਹ ਅੱਜ ਵੀ ਜਦੋਂ ਇਸ ਡੇਰਾ ਮੁਖੀ ਨੂੰ ਸਜ਼ਾ ਹੋਈ ਆ ਤੇ ਪਤਾ ਨਹੀਂ ਕਿੱਥੇ ਕੀ ਕਾਰਾ ਕਰਵਾ ਦੇਣ, ਕਿਤੇ ਕੋਈ ਬੇਅਦਬੀ ਹੋ ਸਕਦੀ ਹੈ। ਗਰੀਬ ਅਮੀਰ ਜਾਤ ਪਾਤ ਇੱਥੇ ਕਿਹੜਾ ਆਧਾਰ ਕਾਰਡ ਦੇਖ ਕੇ ਬੰਦੇ ਨੂੰ ਪੁੱਛਦੇ ਆ ਵੀ ਭਾਈ ਤੂੰ ਕਿਹੜੀ ਬਰਾਦਰੀ ਦਾ ਤੂੰ ਬੇਅਦਬੀ ਕਰਨਾ ਹੈ। ਤੇ ਇੱਕ ਮਾਹੌਲ ਸਿਰਜਿਆ ਜਾ ਰਿਹਾ ਕਿ ਹਰੇਕ ਸਿੱਖ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਬੋਲਣ ਤੋਂ ਡਰ ਜਾਵੇ। ਇੱਕ ਇਹੋ ਜਿਹਾ ਟੈਰਰ ਫੈਲਾਇਆ ਜਾ ਰਿਹਾ ਕਿ ਜੇਕਰ ਤੁਸੀਂ ਆਪਦੇ ਇਸ਼ਟ ਦੀ ਬੇਅਦਬੀ ਦੇ ਸੰਬੰਧ ਵਿੱਚ ਬੋਲੇ ਤਾਂ ਤੁਸੀਂ ਅੱਤਵਾਦੀ, ਤਾਂ ਤੁਸੀਂ ਕੱਟੜਪੰਥੀ ਗਰਦਾਨੇ ਜਾਓਗੇ। ਹਰ ਸੰਭਵ ਤਰੀਕੇ ਨਾਲ ਸਿੱਖਾਂ ਨੂੰ ਖਾਮੋਸ਼ ਕਰਵਾ ਦੇਣ ਦੇ ਲਈ ਇੰਡੀਅਨ ਮੀਡੀਆ ਦਾ, ਭਾਰਤੀ ਸਟੇਟ ਦਾ ਪੂਰਾ ਜ਼ੋਰ ਲੱਗਿਆ ਹੋਇਆ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡੇਰਾ ਸਰਸਾ ਦਾ ਮੁਖੀ ਜਿਹੜਾ ਖਾਲਸਾ ਪੰਥ ਦੀ ਨਜ਼ਰ ਵਿੱਚ ਬਹੁਤ ਵੱਡਾ ਅਪਰਾਧੀ ਆ, ਕਿਉਂਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਤੇ ਇਹੋ ਜਿਹੇ ਹੋਰ ਬਹੁਤ ਘਿਨੌਣੇ ਜਿਹੜੇ ਪਾਪ ਨੇ ਇਸ ਸ਼ਖਸ ਨੇ ਕਰਕੇ ਸਾਡੀ ਕੌਮ ਨੂੰ ਬਹੁਤ ਵੱਡੇ ਸੰਤਾਪ ਦਿੱਤੇ ਆ। ਸੋ ਅੱਜ ਡੇਰਾ ਸਰਸਾ ਦਾ ਜਿਹੜਾ ਮੁਖੀ ਆ ਉਹਨੂੰ ਇੱਕ ਹੋਰ ਕੇਸ ਦੇ ਵਿੱਚੋਂ, ਜਿਹੜਾ ਕਿ ਇੱਕ ਕਤਲ ਦਾ ਕੇਸ ਸੀਗਾ, ਮੁਕੱਦਮਾ ਚੱਲਦਾ ਸੀ ਰਣਜੀਤ ਸਿੰਘ ਦਾ, ਉਹਦੇ ਵਿੱਚ ਉਹਨੂੰ ਤੇ ਉਹਦੇ 4 ਸਾਥੀਆਂ ਨੂੰ ਉਮਰ ਕੈਦ ਜਿਹੜੀ ਆ ਉਹ ਸੁਣਾਈ ਗਈ। ਜਿਹੜਾ ਇਹ ਰਣਜੀਤ ਸਿੰਘ ਸੀਗਾ ਇਹ ਡੇਰਾ ਸਰਸਾ ਦਾ ਹੀ ਕਿਸੇ ਵੇਲੇ ਸਮਰਥਕ ਰਿਹਾ ਸੀ, ਡੇਰਾ ਪ੍ਰੇਮੀ ਸੀਗਾ, ਤੇ ਇਹਨੇ ਉੱਥੇ ਬਹੁਤ ਕੁਝ ਇਹੋ ਜਿਹਾ ਦੇਖਿਆ ਜੀ ਤੋਂ ਇਹਦੇ ਮਨ ਵਿੱਚ ਇਹ ਗੱਲ ਆ ਗਈ ਕਿ ਇਹ ਕੋਈ ਧਾਰਮਿਕ ਗੱਲ ਨਹੀਂ ਹੈ, ਡੇਰਾ ਤਾਂ ਅਪਰਾਧਾਂ ਦਾ ਅੱਡਾ ਬਣਿਆ ਹੋਇਆ। ਸੋ ਉਹ ਆਪਦੇ ਬੱਚਿਆਂ ਪਰਿਵਾਰ ਨਾਲ ਜਿਹੜਾ ਉਹਦਾ ਉੱਥੇ ਸਤਿਕਾਰ ਬਣਿਆ ਹੋਇਆ ਸੀ, ਉੱਥੋਂ ਉਹਨੇ ਹੌਲੀ ਹੌਲੀ ਆਪਦੇ ਬੱਚੇ ਵੀ ਉੱਥੇ ਪੜ੍ਹਦੇ ਸੀ, ਉਹਨਾਂ ਨੂੰ ਲਿਆਇਆ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਫਿਰ ਇੱਕ ਚਿੱਠੀ ਚਰਚਾ 'ਚ ਆਈ, ਜਿਹੜੀ ਚਿੱਠੀ ਦੇ ਵਿੱਚ 2 ਸਾਧਵੀਆਂ ਵੱਲੋਂ ਡੇਰੇ ਦੇ ਵਿੱਚ ਬਲਾਤਕਾਰ ਹੋਣ ਦੀ ਗੱਲ ਸੀਗੀ। ਤੇ ਡੇਰੇ ਵਾਲਿਆਂ ਨੂੰ ਲੱਗਿਆ ਕਿ ਇਸ ਚਿੱਠੀ ਦਾ ਸੰਬੰਧ ਇਸ ਰਣਜੀਤ ਸਿੰਘ ਨਾਲ ਆ, ਕਿਉਂਕਿ ਉਸ ਵਿੱਚ ਚਿੱਠੀ ਵਿੱਚ ਇੱਕ ਲਾਈਨ ਸੀਗੀ, ਉਹ ਲਾਈਨ ਵਿੱਚ ਸੀਗਾ ਕਿ ਕੁਰਸ਼ੇਤਰ ਇਲਾਕੇ ਦਾ ਇੱਕ ਡੇਰੇ ਦਾ ਪ੍ਰਬੰਧਕ ਜਿਹੜਾ ਹੈ ਉਹ ਡੇਰਾ ਛੱਡ ਕੇ ਵੀ ਚਲੇ ਗਿਆ ਹੈ। ਇਸ ਲਾਈਨ ਤੋਂ ਡੇਰੇ ਵਾਲਿਆਂ ਨੂੰ ਸ਼ੱਕ ਹੋਇਆ ਵੀ ਇਸ ਚਿੱਠੀ ਦਾ, ਜਿਹਦੇ ਚ ਡੇਰਾ ਮੁਖੀ ਵੱਲੋਂ ਡੇਰੇ ਵਿੱਚ ਰਹਿਣ ਵਾਲੀਆਂ ਕੁੜੀਆਂ ਨਾਲ ਜ਼ਬਰ ਜਨਾਹ ਕਰਨ ਦੀ ਗੱਲ ਲਿਖੀ ਆ, ਵਾਜਪਾਈ ਪ੍ਰਧਾਨ ਮੰਤਰੀ ਸੀ, ਉਹਨੂੰ ਚਿੱਠੀ ਲਿਖੀ ਹੋਈ ਸੀ ਉਹ, ਤੇ ਉਸ ਚਿੱਠੀ ਦੇ ਸ਼ੱਕ ਵਿੱਚ ਇਹਨਾਂ ਨੇ ਰਣਜੀਤ ਸਿੰਘ ਜਿਹੜਾ ਸੀ ਉਹਨੂੰ ਬਾਅਦ ਵਿੱਚ ਕਤਲ ਕਰ ਦਿੱਤਾ। ਇੱਕ ਪੱਤਰਕਾਰ ਸੀਗਾ ਛਤਰਪਤੀ, ਪੂਰਾ ਸੱਚ ਅਖਬਾਰ ਕੱਢਦਾ ਹੁੰਦਾ ਸੀ ਉਹਨੂੰ ਵੀ ਇਹਨਾਂ ਨੇ ਕਤਲ ਕਰ ਦਿੱਤਾ। ਤੇ ਹੋਰ ਪਤਾ ਨਹੀਂ ਕਿੰਨੇ ਕੁ ਕਤਲ ਹੋਏ ਹੋਣਗੇ, ਹੋਰ ਪਤਾ ਨਹੀਂ ਕਿੰਨੇ ਕੁ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਗਈ ਹੋਣੀ ਆ, ਕਿਉਂਕਿ ਉੱਥੇ ਇੱਕ ਕੇਸ ਹੋਰ ਹਜੇ ਚੱਲਦਾ ਜਿਹਦੇ ਵਿੱਚ ਬਹੁਤ ਸਾਰੇ ਬੰਦਿਆਂ ਨੂੰ ਨਮਰਦ ਬਣਾਇਆ ਗਿਆ, ਮੈਡੀਕਲੀ ਉਹਨਾਂ ਨੂੰ ਅਯੋਗ ਬਣਾ ਦਿੱਤਾ ਗਿਆ ਹੈ। ਸੋ ਉਸ
तरह के बहुत सारे जुर्म बहुत सारे पाप जिहड़े आ वो डेरे च कीते। एक आश्रम नाम का सीरीयल जिहड़ा है जिहदे विच धर्मिंदर दा जिहड़ा मुंडा सन्नी देओल दा भरा बॉबी देओल है ਉਹਨੇ ਉਹਦੇ ਚ ਡੇਰਾ ਮੁਖੀ ਦਾ ਕਿਰਦਾਰ ਨਿਭਾਇਆ। ਉਹਦੇ ਵਿੱਚ ਤਕਰੀਬਨ ਇਸ ਡੇਰੇ ਨਾਲ ਕੋਰਿਲੇਟ ਕਰਕੇ ਬਹੁਤ ਕੁਝ ਦਿਖਾਇਆ ਵੀ ਗਿਆ। तो ਇਹ ਡੇਰਾ ਜਿਹੜਾ ਸੀ ਇਹਨੇ ਅਸਲ ਵਿੱਚ ਤਾਂ ਡੇਰਾ ਮੁਖੀ ਜਿਹੜਾ ਜਾਂ ਉਹਦੇ ਚੇਲੇ ਜਿਹੜੇ ਖਾਸ ਬੰਦੇ ਸੀ ਉਹਨਾਂ ਨੇ ਇਹ ਬਦਮਾਸ਼ੀ ਦਾ ਬਦਕਾਰੀ ਦਾ ਇੱਕ ਅੱਡਾ ਖੜਾ ਕੀਤਾ ਸੀਗਾ। ਪਰ ਇਹਨੂੰ ਉਹਨਾਂ ਨੇ ਬਣਾਇਆ ਇਉਂ ਜਿਵੇਂ ਇੱਕ ਬਹੁਤ ਵੱਡਾ ਧਾਰਮਿਕ ਡੇਰਾ ਹੋਵੇ ਜਿੱਥੇ ਰੱਬ ਦਾ ਨਾਮ ਲਿਆ ਜਾਂਦਾ ਹੈ। ਤੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਸ ਡੇਰੇ ਦੇ ਸਮਰਥਕ ਬਣਾਇਆ ਗਿਆ। ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਸੀਬੀਆਈ ਕੋਲੇ ਕੇਸ ਚਲੇ ਗਏ ਨੇ, ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਕਤਲਾਂ ਬਲਾਤਕਾਰਾਂ ਦੀ ਕਹਾਣੀ ਜਿਹੜੀ ਆ ਉਹ ਅਦਾਲਤਾਂ ਦੇ ਵਿੱਚ ਸਾਨੂੰ ਬਹੁਤ ਔਖਾ ਕਰੂਗੀ, ਸਬੂਤ ਪੱਕੇ ਬਣਦੇ ਜਾ ਰਹੇ ਨੇ, ਤਾਂ ਇਹਨਾਂ ਡੇਰੇ ਵਾਲਿਆਂ ਨੇ ਇੱਕ ਬੜੀ ਵੱਡੀ ਯੋਜਨਾ ਬਣਾਈ ਜਿਹਦੇ ਵਿੱਚ ਇੱਕ ਤਾਂ ਇਹ ਕੀਤਾ ਕਿ ਬਹੁਤ ਵੱਡੀ ਗਿਣਤੀ ਵਿੱਚ ਡੇਰੇ ਦੇ ਸਮਰਥਕਾਂ ਦੇ ਵਿੱਚ ਇਹ ਪ੍ਰਭਾਵ ਪਾਇਆ ਜਾਵੇ ਕਿ ਇਹ ਡੇਰਾ ਜਿਹੜਾ ਹੈ ਇਹ ਤਾਂ ਬੜਾ ਵੱਡਾ ਡੇਰਾ ਮੁਖੀ ਜਿਹੜਾ ਹੈ ਬੜਾ ਵੱਡਾ ਸਮਾਜ ਸੁਧਾਰਕ ਆ। ਦੂਜਾ ਇਹ ਬਣਾਇਆ ਜਾਵੇ ਕਿ ਡੇਰੇ ਦੇ ਚੰਗੇ ਕੰਮਾਂ ਨੂੰ ਦੇਖਦਿਆਂ ਹੋਇਆਂ ਜਿਹੜੇ ਮਾੜੇ ਅਨਸਰ ਨੇ, ਸਮਾਜ ਵਿਰੋਧੀ ਅਨਸਰ ਨੇ, ਉਹ ਡੇਰੇ ਨੂੰ ਬਦਨਾਮ ਕਰਨਾ ਚਾਹੁੰਦੇ ਆ, ਡੇਰਾ ਮੁਖੀ ਨੂੰ ਬਦਨਾਮ ਕਰਨਾ ਚਾਹੁੰਦੇ ਆ। ਤੀਜਾ ਇਹ ਬਈ ਸਿੱਖ ਧਰਮ ਨੂੰ ਚੜਾਉਣ ਵਾਲੀਆਂ ਹਰਕਤਾਂ ਕੀਤੀਆਂ ਜਾਣ ਤਾਂ ਕਿ ਬਾਕੀ ਸਾਰੇ ਭਾਰਤ ਦਾ ਜਿਹੜਾ ਬਹੁ ਗਿਣਤੀ ਸਮਾਜ ਆ ਬਈ ਉਹ ਫਿਰ ਇਹ ਸਮਝੇ ਕਿ ਸਿੱਖ ਇਸ ਡੇਰੇ ਤੋਂ ਚਿੜਦੇ ਆ ਤੇ ਆਪਾਂ ਇਸ ਡੇਰੇ ਦੀ ਹਮਾਇਤ ਕਰਨੀ ਹੈ। ਚੌਥਾ ਇਹ ਕਿ ਡੇਰੇ ਨੇ ਇਸ ਇੰਨੇ ਵੱਡੇ ਵੋਟ ਬੈਂਕ ਦੀ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਕਿ ਕਦੇ ਕਿਸੇ ਪਾਰਟੀ ਨੂੰ ਕਦੇ ਕਿਸੇ ਪਾਰਟੀ ਨੂੰ। ਸੋ ਹਰੇਕ ਪਾਰਟੀ ਜਿਹੜੀ ਸੀ ਉਹ ਵੋਟਾਂ ਦੀ ਝਾਕ ਵਿੱਚ ਇਹਨਾਂ ਦੇ ਪਾਪਾਂ ਦੇ ਉੱਤੇ ਪਰਦਾ ਪਾਉਂਦੀ ਰਹੀ, ਇਹਨਾਂ ਦੀ ਹਮਾਇਤ ਕਰਦੀ ਰਹੀ। ਨਵਜੋਤ ਸਿੱਧੂ ਹੋਵੇ, ਕੈਪਟਨ ਅਮਰਿੰਦਰ ਸਿੰਘ ਹੋਵੇ, ਬੀਜੇਪੀ ਦੇ ਲੀਡਰ ਹੋਣ ਜਾਂ ਇਹ ਜਿਹੜਾ ਬਾਦਲ ਪਰਿਵਾਰ ਆ, ਕੋਈ ਨਹੀਂ ਰਿਹਾ ਜਿਹਨੇ ਜਾ ਕੇ ਇਸ ਡੇਰੇ ਦੀ ਚਾਪਲੂਸੀ ਨਾ ਕੀਤੀ ਹੋਵੇ ਤੇ ਡੇਰੇ ਦੀਆਂ ਜਿਹੜੀਆਂ ਬੇਕਾਰ ਦੀਆਂ ਗੱਲਾਂ ਸੀ ਉਹਨਾਂ ਦੇ ਉੱਤੇ ਸਿਰ ਝੁਕਾਇਆ ਕਿ ਅਸੀਂ ਇਹ ਸਾਰੀਆਂ ਮੰਨਦੇ। ਸੋ ਇਸ ਡੇਰੇ ਨੇ ਉੱਤਰੀ ਭਾਰਤ ਦੀ ਸਾਰੀ ਜਿਹੜੀ ਸਿਆਸਤ ਆ ਉਹਨੂੰ ਹਿਲਾਉਣ ਜੋਗਾ ਜੁਗਾੜ ਪੈਦਾ ਕਰ ਲਿਆ। ਖਾਸ ਤੌਰ ਤੇ ਸਿੱਖ ਜਜ਼ਬਾਤਾਂ ਨੂੰ ਲਾਗੂ ਲਾਉਣ ਵਾਲੀਆਂ ਇੰਨੀਆਂ ਹਰਕਤਾਂ ਕੀਤੀਆਂ ਔਰ ਸਾਰੀਆਂ ਇਸ ਗੱਲ ਚੋਂ ਕੀਤੀਆਂ ਕਿ ਸਾਰੇ ਭਾਰਤ ਦਾ ਜਾਂ ਹਿੰਦੂ ਸਾਮਰਾਜ ਦਾ ਜਿਹੜਾ ਥਾਪੜਾ ਸਾਨੂੰ ਮਿਲੂਗਾ, ਅਸੀਂ ਜੋ ਮਰਜ਼ੀ ਪਾਪ ਕੀਤੇ ਆ ਸ਼ਾਇਦ ਸਾਨੂੰ ਉਹਦੇ ਚੋਂ ਬਚਾ ਲਿਆ ਜਾਵੇ। ਪਰ ਮੈਂ ਧੰਨ ਹੀ ਮੰਨਦਾ ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਏਡੀ ਵੱਡੀ ਦਹਿਸ਼ਤ ਦੇ ਸਾਹਮਣੇ ਖੜੇ ਰਹੇ। ਜਿਸ ਮੁਕੱਦਮੇ ਦੇ ਵਿੱਚ ਅੱਜ ਡੇਰਾ ਮੁਖੀ ਤੇ ਉਹਦੇ 4 ਸਾਥੀਆਂ ਨੂੰ 5 ਜਾਣਿਆਂ ਨੂੰ ਕੁੱਲ ਨੂੰ ਉਮਰ ਕੈਦ ਹੋਈ ਆ, ਉਸ ਰਣਜੀਤ ਸਿੰਘ ਦਾ ਜਿਹੜਾ ਪਹਿਲਾਂ ਪਿਓ ਕੇਸ ਲੜਦਾ ਰਿਹਾ, ਫਿਰ ਉਹਦਾ ਬੇਟਾ ਆ, ਅੱਜ ਮੀਡੀਆ ਦੇ ਸਾਹਮਣੇ ਜਦੋਂ ਆਇਆ ਉਹ ਨਿਆਣੀ ਜੀ ਉਮਰ ਦਾ ਬੱਚਾ, ਤਾਂ ਬੜਾ ਮੇਰੇ ਮਨ ਨੂੰ ਆ ਰਿਹਾ ਸੀਗਾ ਕਿ ਕਿੱਡੀ ਵੱਡੀ ਜੰਗ ਇਸ ਬੰਦੇ ਨੇ ਲੜੀ ਹੈ। ਔਰ ਇਸ ਤਰ੍ਹਾਂ ਦਾ ਹੀ ਜਿਹੜਾ ਛਤਰਪਤੀ ਆ ਪੱਤਰਕਾਰ ਰਾਮਚੰਦਰ ਛਤਰਪਤੀ, ਉਹਦਾ ਬੇਟਾ ਜਾਂ ਜਿਹੜਾ ਗਵਾਹ ਖੱਟਾ ਸਿੰਘ ਆ ਜਾਂ ਐਵੇਂ ਹੀ ਉਹ ਜਿਹੜੀਆਂ ਬੱਚੀਆਂ ਨੇ ਜਿਹੜੀਆਂ ਲੜਕੀਆਂ ਨਾਲ ਜਿਨ੍ਹਾਂ ਸਾਧਵੀਆਂ ਨਾਲ ਇਹਨੇ ਮਾੜਾ ਕਰਮ ਕੀਤਾ, ਇਹ ਲੋਕ ਸਾਰੇ ਦੇ ਸਾਰੇ ਬਹੁਤ ਵੱਡੇ ਇੱਕ ਤਰੀਕੇ ਨਾਲ ਜੰਗ ਲੜਨ ਵਾਲੇ ਯੋਧੇ ਨੇ ਜਿਨ੍ਹਾਂ ਨੇ ਏਡੀ ਵੱਡੀ ਦਹਿਸ਼ਤ ਦੇ ਸਾਹਮਣੇ ਆਪਦੇ ਆਪ ਨੂੰ ਖੜਾ ਰੱਖਿਆ। ਮੇਰਾ ਪਿੰਡ ਲੁਧਿਆਣੇ ਜ਼ਿਲ੍ਹੇ ਚ ਮਾਲਵੇ ਦੇ ਵਿੱਚ ਅਸੀਂ ਰੈਕੋਟ ਤੋਂ ਅੱਗੇ ਮਹਿਲ ਕਲਾਂ ਬਰਨਾਲੇ ਬਠਿੰਡੇ ਵਾਲੇ ਇਲਾਕੇ 'ਚ ਜਿੰਨਾ ਸਾਡਾ ਸਰਕਲ ਸੀਗਾ, ਅਸੀਂ ਸਿੱਖ ਸੰਘਰਸ਼ ਨਾਲ ਸੰਬੰਧਿਤ ਲੋਕਾਂ ਕੋਲੇ ਨੌਜਵਾਨ ਜਿਹੜੇ ਸਾਡੇ ਛੋਟੇ ਵੱਡੇ ਭੈਣ ਭਰਾ ਸੀ ਉਹਨਾਂ ਕੋਲੇ ਜਦੋਂ ਜਾਂਦੇ ਹੁੰਦੇ ਸੀ 95-96 ਦੇ ਵਿੱਚ, ਤਾਂ ਅਸੀਂ ਉਹਨਾਂ ਦਿਨਾਂ 'ਚ ਅਸੀਂ ਇਹਦੀਆਂ ਹਰਕਤਾਂ ਉਦੋਂ ਅਜੇ ਸ਼ੁਰੂ ਹੋ ਰਹੀਆਂ ਸੀਗੀਆਂ। ਪਰ ਸਾਡੇ ਬਹੁਤ ਸਾਰੇ ਮਿੱਤਰ ਸੀ ਜਿਹੜੇ ਬਹੁਤ ਦੁਖੀ ਸੀ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਇਹਦਾ ਪ੍ਰਭਾਵ ਵੱਧ ਰਿਹਾ। ਇੱਕ ਸਾਡਾ ਮਿੱਤਰ ਇਹੋ ਜਿਹਾ ਸੀ ਜਿਹੜਾ ਬਹੁਤ ਹੀ ਜ਼ਿਆਦਾ ਗੁਰਸਿੱਖ ਸੀਗਾ ਤੇ ਉਹਦੇ ਪਿਓ ਨੂੰ ਇਹਨਾਂ ਨੇ ਪੱਟ ਲਿਆ ਤੇ ਇਹ ਗੁਰਦੁਆਰਾ ਸਾਹਿਬ ਦਾ ਉਹ ਸਾਡਾ ਮਿੱਤਰ ਸੀ, ਉਹ ਪ੍ਰਧਾਨ ਸੀ ਪਿੰਡ ਦੇ ਗੁਰਦੁਆਰੇ ਦਾ, ਤੇ ਡੇਰੇ ਵਾਲਿਆਂ ਨੇ ਉਹਦੇ ਪਿਓ ਨੂੰ ਮੂਹਰੇ ਲਾ ਕੇ ਗੁਰਦੁਆਰੇ ਦੇ ਵਿਚਾਲੇ ਕੰਧ ਕਰਾਈ ਕਿ ਸਾਰੇ ਪਿੰਡ ਦੀ ਜਿਹੜੀ ਸਾਂਝੀ ਚੀਜ਼ ਆ, ਜਿਵੇਂ ਪਿੰਡ ਦੇ ਭਾਂਡੇ ਹੁੰਦੇ ਆ ਜਿਹਨੂੰ ਸਾਡੇ ਪਿੰਡਾਂ 'ਚ ਵੇਲ ਕਹਿ ਦਿੰਦੇ ਆ, ਭਾਂਡਿਆਂ ਦੀ ਵੇਲ, ਜਿਹੜੇ ਸਾਡੇ ਸਾਂਝੇ ਪਿੰਡਾਂ 'ਚ ਵਿਆਹ ਸ਼ਾਦੀ ਖੁਸ਼ੀ ਗਮੀ ਵਾਸਤੇ ਭਾਂਡੇ ਬਣਾਏ ਹੁੰਦੇ ਆ,
ਜਾਂ ਗੁਰਦੁਆਰਾ ਸਾਹਿਬ ਦੀਆਂ ਬਹੁਤ ਸਾਰੀਆਂ ਚੀਜ਼ਾਂ ਸੀ ਜਾਂ ਹੋਰ ਵੀ ਅੱਧੋ ਅੱਧ ਕਰਨੀਆਂ ਨੇ। ਸਾਡਾ ਜੀ ਅਸੀਂ ਨਹੀਂ ਤੁਹਾਡੇ ਸਿੱਖੀ 'ਚ ਰਹਿਣਾ ਚਾਹੁੰਦੇ। ਉਹ ਜਿਹੜਾ ਨੌਜਵਾਨ ਮੇਰਾ ਮਿੱਤਰ ਸੀਗਾ ਉਹ ਬਹੁਤ ਸੰਤਾਪ ਭੋਗਦਾ ਹੁੰਦਾ ਸੀਗਾ ਕਿ ਮੈਂ ਸਿੱਖੀ ਦੀ ਗੱਲ ਕਰਦਾ, ਮੈਂ ਲੋਕਾਂ ਨੂੰ ਕਹਿੰਦਾ ਗੁਰੂ ਮਾਨਿਓ ਗ੍ਰੰਥ, ਤੇ ਮੇਰਾ ਪਿਓ ਜਿਹੜਾ ਹੈਗਾ ਉਹ ਦੂਜੇ ਪਾਸਿਓਂ ਮੋਢੀ ਬਣਾਇਆ ਹੋਇਆ ਤੇ ਹਰ ਗੱਲ ਦੇ ਵਿੱਚ ਉਹ ਸਾਡੇ ਆਮਣਾ ਸਾਹਮਣਾ ਕਰਵਾਉਂਦੇ ਆ। ਇੱਕੋ ਘਰ 'ਚ ਇੱਕੋ ਛੱਤ ਹੇਠਾਂ ਰਹਿਣਾ ਸੀ। ਸੋ ਇਸ ਤਰੀਕੇ ਨਾਲ ਬਹੁਤ ਵੱਡੇ ਪੱਧਰ ਤੇ ਸਮਾਜ ਦੇ ਵਿੱਚ ਸਿੱਖਾਂ ਦਾ ਤੇ ਡੇਰਾ ਪ੍ਰੇਮੀਆਂ ਦਾ ਆਮੋ ਸਾਹਮਣੀ ਟੱਕਰ ਲੱਗਦੀ ਰਹੀ। ਘਰਾਂ 'ਚ ਵਿਵਾਦ ਪੈਦਾ ਹੁੰਦੇ ਰਹੇ, ਕਲੇਸ਼ ਬਣਦੇ ਰਹੇ, ਔਰ ਬੇਦਰਦੀ ਨਾਲ ਸਮਾਜ ਨੂੰ ਇਸ ਬੰਦੇ ਨੇ, ਇੱਕ ਤਾਂ ਰੇਪ ਹੁੰਦਾ ਜਿਹੜਾ ਇਹਨੇ ਕੀਤਾ ਜਿਹਦੇ 'ਚ ਇਹਨੂੰ ਉਮਰ ਕੈਦ ਹੋਈ, ਇੱਕ ਇਹਨੇ ਸਿੱਖ ਸਮਾਜ ਨਾਲ, ਪੰਜਾਬ ਦੀ ਧਰਤੀ ਨਾਲ, ਪੰਜਾਬ ਦੀ ਸਾਂਝੀ ਵਿਰਾਸਤ ਨਾਲ ਪਰਿਵਾਰ ਜਿਵੇਂ ਪਾੜੇ, ਉਹ ਇੱਕ ਰੇਪ ਆ। ਉਹ ਬਹੁਤ ਵੱਡਾ ਘਿਨਾਉਣਾ ਇਹਦਾ ਪਾਪ ਆ। ਭਾਈਚਾਰੇ ਨੂੰ, ਸਮਾਜ ਨੂੰ, ਘਰਾਂ ਨੂੰ ਉਜਾੜ ਦਿੱਤਾ ਇਸ ਬੰਦੇ। ਤੇ ਮੈਨੂੰ ਯਾਦ ਆ 2003-4 ਦੇ ਵਿੱਚ ਮੈਂ ਸਾਡੇ ਜਿਹੜੇ ਕੌਮੀ ਸਾਡੇ ਆਗੂ ਜਦੋਂ ਕਿਤੇ ਜਾਣਾ ਦੂਰ ਨੇੜੇ, ਗੱਲ ਛਿੜਨੀ, ਮੈਂ ਉਹਨਾਂ ਨੂੰ ਦੱਸਣਾ ਕਿ ਸਾਡੇ ਪਿੰਡਾਂ ਦੇ ਵਿੱਚ, ਮਾਲਵੇ ਦੇ ਵਿੱਚ ਡੇਰਾ ਸਰਸਾ ਦੀ ਇੰਨੀ ਤੂਤੀ ਬੋਲਦੀ ਹੈ ਕਿ ਕਹਿੰਦੇ ਕਹਾਉਂਦੇ ਬੰਦੇ ਵੀ ਜਿਹੜੇ ਨੇ, ਕਿਉਂਕਿ ਜਦੋਂ 2001-2 ਦੀਆਂ ਗੱਲਾਂ, ਜਦੋਂ ਇਹਦੀ ਡੇਰਾ ਸਰਸਾ ਵਾਲਿਆਂ ਦੀ ਚਿੱਠੀ ਆਈ ਸੀਗੀ ਜਿਹੜੀ ਵਾਜਪਾਈ ਨੂੰ ਲਿਖੀ ਸੀ, ਉਹ ਚਿੱਠੀ ਜਿਹੜੀ ਸੀ ਉਹ ਬਹੁਤ ਸਾਰੇ ਲੋਕਾਂ ਨੇ ਫੋਟੋ ਕਾਪੀਆਂ ਕਰਾ ਕਰਕੇ ਵੰਡੀਆਂ, ਅਸੀਂ ਵੀ ਵੰਡੀਆਂ। ਤੇ ਉਸ ਮੌਕੇ ਇਹਨਾਂ ਦੇ ਬਹੁਤ ਸਾਰੇ ਬ੍ਰਿਗੇਡ ਨੇ, ਜਿਹੜਾ ਇਹਨਾਂ ਦਾ ਗੁੰਡੇ ਬ੍ਰਿਗੇਡ ਸੀ, ਜਨਾਨੀਆਂ ਬੰਦੇ ਇਕੱਠੇ ਕਰਕੇ ਇਹਨਾਂ ਨੇ ਸਾਡੇ ਵੀ ਪਿੰਡ, ਸਾਡੇ ਘਰ ਦੇ ਉੱਤੇ ਅਟੈਕ ਕਰਵਾਤਾ। ਤੇ ਇਵੇਂ ਹੀ ਪੰਜਾਬ ਦੇ ਹੋਰਨਾਂ ਪਿੰਡਾਂ ਦੇ ਵਿੱਚ ਹੋਰ ਲੋਕ ਜਿਹੜੇ ਸੀਗੇ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਦੇ ਦਹਿਸ਼ਤ ਦਾ ਸ਼ਿਕਾਰ ਬਣੇ। ਤੇ ਇਸੇ ਦੌਰਾਨ ਦਲ ਖਾਲਸਾ ਵੱਲੋਂ ਪੰਜਾਬ ਦੇ ਇਹੋ ਜਿਹੇ ਡੇਰੇ ਜਿਹੜੇ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਦੇ ਉਲਟ ਸੀ, ਦੇਹਧਾਰੀ ਗੁਰੂ ਡੰਮ ਦਾ ਪ੍ਰਚਾਰ ਕਰਕੇ ਸਿੱਖੀ ਨੂੰ ਜਿਹੜਾ ਖਤਰਾ ਪੈਦਾ ਕਰ ਰਹੇ ਸੀ, ਇਹਨਾਂ ਬਾਰੇ ਅਸੀਂ ਇੱਕ ਵਾਈਟ ਪੇਪਰ ਵਾਂਗੂ ਛਾਪਿਆ ਸੀਗਾ। ਉਹ ਜਦੋਂ ਅਸੀਂ ਵੰਡਿਆ ਉਦੋਂ ਫਿਰ ਡੇਰਾ ਸਰਸੇ ਵਾਲਿਆਂ ਨੇ ਸਾਡੇ ਉੱਤੇ, ਸਾਡੇ ਘਰ ਦੇ ਉੱਤੇ ਕੀਤਾ। ਔਰ ਇਹ ਸਾਡਾ ਕੱਲਿਆਂ ਦਾ ਨਹੀਂ, ਇਹ ਗੱਲਾਂ ਅੱਜ ਜਦੋਂ ਅਸੀਂ ਕਰਦੇ ਆ ਬਹੁਤ ਛੋਟੀਆਂ ਲੱਗਦੀਆਂ ਨੇ ਵੀ ਕੀ ਗੱਲਾਂ ਨੇ, ਪਰ ਜਿਨ੍ਹਾਂ ਨੇ ਭੁਗਤਿਆ ਉਹਨਾਂ ਨੂੰ ਪਤਾ। ਜਦੋਂ 5-7 ਹਜ਼ਾਰ ਬੰਦਾ ਤੁਹਾਡੇ ਘਰ ਦੇ ਉੱਤੇ ਚੜ੍ਹਾਈ ਕਰਕੇ ਆ ਜਾਵੇ, ਚਲੋ ਅਸੀਂ ਜੁਗਤ ਵਾਲੇ ਸੀ, ਜੁਗਤ ਵਾਲੇ ਸੀ, ਔਰ ਬਹੁਤ ਸਾਰੇ ਲੋਕਾਂ ਦੇ ਨਿੱਕੀ ਜਿਹੀ ਗੱਲ ਦੇ ਉੱਤੇ ਦੁਆਲੇ ਹੋ ਜਾਂਦੇ ਸੀ। ਤੇ ਥਾਣਿਆਂ ਦੇ ਵਿੱਚ ਥਾਣੇਦਾਰ ਸਿੱਧਾ ਕਹਿ ਦਿੰਦੇ ਸੀ, ਡੀਐਸਪੀ ਸਿੱਧਾ ਕਹਿ ਦਿੰਦੇ ਸੀ, ਸਾਨੂੰ ਬਾਦਲ ਦਲ ਦਾ, ਬਾਦਲ ਪਰਿਵਾਰ ਦਾ ਹੁਕਮ ਆ ਕਿ ਭੰਗੀ ਦਾਸ ਜਿਹੜਾ ਡੇਰੇ ਵਾਲਿਆਂ ਦਾ, ਜਿਹਦਾ ਮਰਜ਼ੀ ਨਾਂ ਲੈ ਦੇਵੇ, ਉਹ ਤੇ ਚੱਕ ਕੇ ਮੁਕੱਦਮਾ ਦਰਜ ਕਰਕੇ ਅੰਦਰ ਧੱਕਣਾ, ਉਹਨੂੰ ਕੋਈ ਗੱਲ ਨਹੀਂ ਪੁੱਛਣੀ ਕੋਈ। ਬਹੁਤ ਲੋਕਾਂ ਦੇ ਉੱਤੇ ਧੱਕਾ ਹੋਇਆ, ਬਹੁਤ ਲੋਕਾਂ ਤੇ ਜ਼ੁਲਮ ਹੋਇਆ। ਉਹ ਜਿਹੜਾ ਦੌਰ ਸੀ ਉਹਦੀ ਗੱਲ ਚੇਤੇ ਕਰਕੇ ਅੱਜ ਵੀ ਲੂ ਕੰਡੇ ਖੜੇ ਹੋ ਜਾਂਦੇ ਆ ਕਿ ਕਿੰਨਾ ਵੱਡਾ ਇਹਨਾਂ ਲੋਕਾਂ ਦੀ ਇੱਕ ਦਹਿਸ਼ਤ ਪੰਜਾਬ ਨੇ ਝੱਲੀ ਆ। ਪੁਲਿਸ ਦੀ ਖਾੜਕੂ ਲਹਿਰ ਦੌਰਾਨ ਜਦੋਂ ਪੁਲਿਸ ਵਾਲੇ ਆਉਂਦੇ ਸੀ, ਖਾਕੀ ਵਰਦੀ ਵਾਲੇ ਆਉਂਦੇ ਸੀ, ਤਾਂ ਲੋਕ ਬਹੁਤ ਸਾਰੇ ਘਬਰਾ ਜਾਂਦੇ ਸੀ ਕਿ ਪਤਾ ਨਹੀਂ ਕਿਹਨੂੰ ਚੱਕ ਕੇ ਲੈ ਜਾਣਗੇ, ਕੀ ਕਰਨਗੇ। ਇੱਕ ਦਹਿਸ਼ਤ, ਇੱਕ ਟੈਰਰ ਇਹਨਾਂ ਦਾ ਵੀ ਸੀਗਾ। ਨਾਮ ਚਰਚਾ ਘਰ ਤੇ ਸਿੱਖੀ ਦੀ ਹਰ ਗੱਲ ਦੇ ਸਮਾਨ ਅੰਤਰ, ਨਵੀਆਂ ਚੀਜ਼ਾਂ ਪੈਦਾ ਕਰ ਦੋ। ਇੱਕ ਇਹੋ ਜਿਹੀ ਦਹਿਸ਼ਤ ਜਿਹੜੀ ਸੀਗੀ ਕਿ ਕੋਈ ਬੰਦਾ ਇਹਨਾਂ ਦੇ ਖਿਲਾਫ ਬੋਲਣ ਦੀ ਜੁਰਤ ਨਹੀਂ ਸੀ ਕਰਦਾ। ਹਾਂ, ਬਾਦਲ ਦਲ ਵਾਲੇ ਜਿਹੜੇ ਸੀ ਜਾਂ ਹੋਰ ਸਿਆਸੀ ਭਲਵਾਨ ਸੀ, ਉਹ ਸਾਰੇ ਜਿਹੜੇ ਸੀ ਇਹਨਾਂ ਨਾਲ ਰੱਖਦੇ ਸੀਗੇ, ਦਫ਼ਤਰਾਂ 'ਚ ਇਹਨਾਂ ਦੀ ਤੂਤੀ ਬੋਲਦੀ ਸੀ। ਸਿੱਖੀ ਜਾਂ ਸਿੱਖਾਂ ਦੀ ਗੱਲ ਕਰਨ ਵਾਲੇ ਬੰਦਿਆਂ ਨਾਲ ਇਹਨਾਂ ਦੀ ਸਿੱਧੀ ਖਹਿਬੜਬਾਜ਼ੀ ਹੁੰਦੀ ਸੀ। ਔਰ ਇਹ ਲੋਕ ਇੰਨਾ ਵੱਡਾ ਮਤਲਬ ਇਹਨਾਂ ਦਾ ਜਗਾੜ ਸੀਗਾ ਵੀ ਇੱਕ ਅੰਪਾਇਰ ਵਾਂਗੂ ਇਹਨਾਂ ਦਾ ਰਾਜ ਚੱਲਦਾ ਸੀਗਾ। ਔਰ ਇੱਕ ਦਹਿਸ਼ਤ ਦੇ ਸਿਰ ਦੇ ਉੱਤੇ ਇਹ ਜਿਹੜਾ ਸੀਗਾ ਬੈਠਾ ਸੀ। ਧੰਨ ਨੇ ਉਹ ਲੋਕ, ਉਹ ਗੁਰਮਤ ਦੇ ਪ੍ਰਚਾਰਕ ਜਾਂ ਆਮ ਲੋਕ ਸਭ ਤੋਂ ਵੱਡੇ ਆ ਜਿਨ੍ਹਾਂ ਨੇ ਇਹ ਮੁਕੱਦਮੇ ਲੜੇ ਆ ਇਹਦੇ ਖਿਲਾਫ, ਜਿਹੜੇ ਗਵਾਹ ਖੜੇ ਰਹੇ ਆ। ਮੈਂ ਧੰਨ ਹੀ ਕਹਿਣਾ ਇਹਨਾਂ ਲੋਕਾਂ ਨੂੰ। ਇਹ ਛੋਟੀ ਗੱਲ ਨਹੀਂ ਸੀਗੀ, ਬਹੁਤ ਵੱਡੀ ਜੰਗ ਸੀਗੀ। ਫਿਰ ਇਹਨਾਂ ਲੋਕਾਂ ਨੇ ਜਦੋਂ ਦਸ਼ਮੇਸ਼ ਪਾਤਸ਼ਾਹ ਦਾ ਸਾਂਗ ਰਚਾਇਆ, ਉਹ ਇੱਕ ਘਟਨਾ ਹੈ। ਉਦੋਂ ਬਾਦਲ ਦਲ ਨੇ ਇਹਨਾਂ ਦਾ ਸਾਥ ਦਿੱਤਾ, ਸਿੱਖਾਂ ਉੱਤੇ ਪਰਚੇ ਦਰਜ ਹੋਏ। ਫਿਰ ਜਿਹੜਾ ਬਰਗਾੜੀ ਕਾਂਡ ਹੋਇਆ, ਫਿਰ ਇਹਨਾਂ ਦੇ ਚੇਲਿਆਂ ਬਾਲਕਿਆਂ ਨੇ ਜਿਵੇਂ ਪੰਜਾਬ ਭਰ ਦੇ ਵਿੱਚ ਹੁਣ ਤੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅੱਗਾਂ ਲਾਉਂਦੇ ਆ, ਬੇਅਦਬੀਆਂ ਕਰਦੇ ਆ। ਅੱਜ ਵੀ ਮੈਂ ਸਾਰੇ ਲੋਕਾਂ ਨੂੰ ਬੇਨਤੀ, ਅਪੀਲ ਕੀਤੀ ਹੈ ਵੀ ਭਾਈ ਅੱਜ ਡੇਰਾ ਮੁਖੀ ਨੂੰ ਸਜ਼ਾ ਹੋਈ ਹੈ, ਇੱਕ ਕੇਸ ਵਿੱਚ ਹੋਰ ਉਮਰ ਕੈਦ ਹੋਈ ਆ,
तो ਜਿਹੜੇ ਇਹਨਾਂ ਦੇ ਕੱਟੜ ਸਮਰਥਕ ਨੇ ਉਹਨਾਂ ਚੋਂ ਪਤਾ ਨਹੀਂ ਕਿਹਨੇ ਕੀ ਕਰ ਦੇਣਾ। ਇੱਕ ਅਦਿੱਤਿਆ ਇੰਸਾ, ਅਜੇ ਤੱਕਰਨ ਦਾ ਭਗੌੜਾ, ਇੱਕ ਵਿਪਾਸਨਾ, ਤੇ ਜਿਹੜੇ ਡੇਰਾ ਸਰਸਾ ਦੇ ਬੰਦਿਆਂ ਨੇ ਭਗਤੇ ਭਾਈ ਕੇ ਤੇ ਹੋਰਨਾਂ ਥਾਵਾਂ ਤੇ ਮਲੋਟ ਦੇ ਵਿੱਚ ਜਾਂ ਹੋਰਨਾਂ ਇਧਰਲੇ ਇਲਾਕਿਆਂ ਦੇ ਵਿੱਚ ਬੇਅਦਬੀਆਂ ਕੀਤੀਆਂ, ਉਹ ਪੀਓ ਕਰਾਰ ਦਿੱਤੇ ਹੋਏ ਨੇ। ਇਹ ਸਾਰੇ ਦੇ ਸਾਰੇ ਜਿਹੜੇ ਲੋਕ ਨੇ ਇਹ ਕੱਟੜ ਇਹਨਾਂ ਦੇ ਇਹੋ ਜਿਹੇ ਡੇਰੇ ਨਾਲ ਜੁੜੇ ਲੋਕ ਨੇ ਜਿਹੜੇ ਕੋਈ ਵੀ ਘਟੀਆ ਕਰਤੂਤ ਕਾਰਜਾਂ ਕਰਵਾ ਸਕਦੇ ਆ। ਇਹਨਾਂ ਕੋਲੇ ਮਣਾ ਮੂੰਹ ਰੁਪਈਆ ਆ, ਇਹਨਾਂ ਦੇ ਮਗਰ ਏਜੰਸੀਆਂ ਵੀ ਨੇ, ਇਹਨਾਂ ਦੇ ਮਗਰ ਇੰਡੀਅਨ ਸਟੇਟ ਸਿਸਟਮ ਦਾ ਹੱਥ ਵਾ। ਸੋ ਅੱਜ ਵੀ ਜਦੋਂ ਇਸ ਡੇਰਾ ਮੁਖੀ ਨੂੰ ਸਜ਼ਾ ਹੋਈ ਆ ਤੇ ਪਤਾ ਨਹੀਂ ਕਿੱਥੇ ਕੀ ਕਾਰਾ ਕਰਵਾ ਦੇਣ, ਕਿਤੇ ਕੋਈ ਬੇਅਦਬੀ ਹੋ ਸਕਦੀ ਹੈ। ਸੋ ਇਹ ਜਿਹੜਾ ਸਾਰਾ ਕੁਝ ਅੱਜ ਆਪਾਂ ਚਰਚਾ ਚ ਕਰ ਰਹੇ ਆ, ਇਹਦੇ ਪਿੱਛੇ ਇਹਦੇ ਗੱਲ ਨੂੰ ਸਮਝਣ ਦੀ ਲੋੜ ਆ ਕਿ ਇਵੇਂ ਦਾ ਹੀ ਇੱਕ ਭਨਿਆਰੇ ਵਾਲਾ ਸੀਗਾ, ਇਵੇਂ ਹੀ ਇੱਕ ਨੂਰ ਮਹਿਲ ਵਾਲਾ ਡੇਰਾ, ਉਦੋਂ ਪਹਿਲਾਂ ਨਰਕਧਾਰੀਆਂ ਗੁਰਵਤਨੇ ਉਹਨਾਂ ਨੇ ਗੰਦ ਪਾਇਆ। ਸੋ ਇਹ ਜਿਹੜੇ ਡੇਰੇ ਨੇ ਇਹ ਪੰਥ ਨੂੰ, ਪੰਜਾਬ ਨੂੰ, ਸਿੱਖੀ ਨੂੰ, ਸਿੱਖਾਂ ਨੂੰ ਬਹੁਤ ਭਾਰੀ ਖਤਰਾ ਨੇ। ਤੇ ਇਹ ਜਿਹੜੇ ਸਿੱਖ ਵਿਰੋਧੀ ਇੰਸਟੀਟਿਊਸ਼ਨਸ ਵਾਂਗੂ ਖੜੇ ਕੀਤੇ ਜਾਂਦੇ ਨੇ ਔਰ ਇਹਨਾਂ ਦੀ ਸਰਕਾਰੀ ਜਿਹੜੀ ਸਰਪ੍ਰਸਤੀ ਆ, ਚਲੋ ਦਿੱਲੀ ਵਾਲਿਆਂ ਨੇ ਜਾਂ ਬ੍ਰਾਹਮਣਵਾਦੀ ਹਿੰਦੂ ਕੱਟੜਪੰਥੀਆਂ ਨੇ ਜਾਂ ਐਂਟੀ ਸਿੱਖ ਤਾਕਤਾਂ ਨੇ ਜੋ ਕਰਨਾ ਸੋ ਕਰਨਾ, ਪਰ ਸ਼ਰਮ ਦੀ ਗੱਲ ਇਹ ਆ ਕਿ ਆਪਦੇ ਆਪ ਨੂੰ ਅਕਾਲੀ ਕਹਾਉਣ ਵਾਲੇ, ਨੀਲੀਆਂ ਪੱਗਾਂ ਵਾਲੇ ਵੀ ਇਸ ਬਿਮਾਰੀ ਦਾ ਸ਼ਿਕਾਰ ਹੋਏ ਨੇ ਔਰ ਉਹ ਵੀ ਇਹਨਾਂ ਸਿੱਖੀ ਦੇ ਦੁਸ਼ਮਣ ਡੇਰਿਆਂ ਦੀ ਪੁਸ਼ਟ ਪਰਾਹੀ ਕਰਦੇ ਆ, ਸਾਥ ਦਿੰਦੇ ਆ। ਤੇ ਗੁਰਸਿੱਖ ਜਿਹੜੇ ਨੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਆ, ਜਿਹੜੇ ਉਹਨਾਂ ਦੇ ਖਿਲਾਫ ਚੱਲਦੇ ਆ। ਜਿਵੇਂ ਇਹਨਾਂ ਨਰਕਧਾਰੀਆਂ ਦਾ ਵੀ ਪੰਜਾਬ ਦੇ ਵਿੱਚ ਉਦਣ ਜੇ ਕਿਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ 13 ਅਪ੍ਰੈਲ 1978 ਨੂੰ ਇਜਾਜ਼ਤ ਨਾ ਦਿੰਦਾ ਇਹਨਾਂ ਨੂੰ ਇੱਥੇ ਪ੍ਰੋਗਰਾਮ ਕਰਾਉਣ ਦੀ, ਸ਼ਾਇਦ ਪੰਜਾਬ 'ਚ ਅੱਗ ਨਾ ਲੱਗਦੀ, ਲਾਂਬੂ ਨਾ ਲੱਗਦੇ। ਫਿਰ ਜਿਹੜਾ ਭਨਿਆਰੇ ਵਾਲੇ ਦਾ ਜਦੋਂ ਮਸਲਾ ਉੱਠਿਆ ਉਦੋਂ 50% ਫੋਟੋਆਂ ਉਹਦੇ ਭਵ ਸਾਗਰ ਦੇ ਵਿੱਚ ਬਾਦਲ ਦਲ ਦੀਆਂ ਸੀ, ਚਿੱਠੀਆਂ ਸੀ, ਤੇ ਇਹਦੇ ਸਿਰ ਦੇ ਉੱਤੇ ਹੀ ਉੱਡਿਆ ਫਿਰਦਾ ਸੀ। ਫਿਰ ਆ ਨੂਰ ਮਹਿਲੀਆ ਵਾ, ਉਹਦੇ ਪੈਰਾਂ 'ਚ ਬੀਬੀ ਸੁਰਿੰਦਰ ਕੌਰ ਬਾਦਲ ਬੈਠੀ ਹੁੰਦੀ ਆ, ਉਹਦੀਆਂ ਫੋਟੋਆਂ ਨੇ। ਤੇ ਸਿੱਖੀ ਦੇ ਹੋਰ ਵਿਰੋਧੀ ਜਿਹੜੇ ਸਿੱਖਾਂ ਨੂੰ ਨਿੱਤ ਜਲੀਲ ਕਰਦੇ ਆ, ਹਿੰਦੂ ਕੱਟੜਪੰਥੀ, ਉਹਨਾਂ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਫੋਟੋਆਂ ਹੁੰਦੀਆਂ ਨੇ। ਫਿਰ ਆ ਜਿਹੜਾ ਡੇਰਾ ਸਰਸਾ, ਇਹਦੀ ਗੱਲ ਤਾਂ ਪਾਸੇ ਰਹੀ। ਹੁਣ ਪੰਜਾਬ ਦੀ ਧਰਤੀ ਉੱਤੇ ਈਸਾਈ ਜਿਹੜਾ ਹੈ ਉਹ ਇੱਕ ਬਹੁਤ ਵੱਡੀ ਥ੍ਰੈਟ ਦੇ ਰੂਪ ਦੇ ਵਿੱਚ ਉੱਭਰ ਰਿਹਾ, ਉਹਦੇ ਨਾਲ ਵੀ ਬਾਦਲ ਪਰਿਵਾਰ ਦਾ ਸਾਰਾ ਹਿਸਾਬ ਕਿਤਾਬ ਦਿਖ ਰਿਹਾ। ਤੇ ਦੂਜੇ ਪਾਸੇ ਇਸ ਧਰਤੀ ਦੇ ਉੱਤੇ ਬੇਅਦਬੀਆਂ ਦੀ ਇੱਕ ਇਹੋ ਜਿਹੀ ਹਨੇਰੀ ਵਗੀ ਹੋਈ ਆ, ਨਾ ਬਾਦਲ ਦੇ ਰਾਜ ਵਿੱਚ ਰੁਕੀਆਂ ਬੇਅਦਬੀਆਂ, ਨਾ ਕੈਪਟਨ ਦੇ ਰਾਜ 'ਚ ਰੁਕੀਆਂ, ਨਾ ਹੁਣ ਚਰਨਜੀਤ ਸਿੰਘ ਚੰਨੀ ਦੇ ਰਾਜ ਵਿੱਚ ਰੁਕੀਆਂ। ਜਿੱਦਣ ਤਖਤ ਸ੍ਰੀ ਕੇਸਗੜ੍ਹ ਸਾਹਿਬ 'ਚ ਬੇਅਦਬੀ ਹੋਈ ਸੀ ਉਦੋਂ ਸਾਰਿਆਂ ਨੇ ਕਿਹਾ ਸੀ ਕਿ ਹੁਣ ਇਹ ਸਿਖਰ ਤੇ ਪਹੁੰਚ ਗਏ, ਹੁਣ ਇਹ ਤੋਂ ਵੀ ਘਿਨਾਉਣੀ ਹਰਕਤ ਕਰਨਗੇ। ਸੋ ਸਿੰਘੂ ਬਾਰਡਰ ਦੇ ਉੱਤੇ ਜਿਹੜੀ ਕਰਤੂਤ ਕੀਤੀ ਹੈ, ਉਸ ਤੋਂ ਬਾਅਦ ਵਿੱਚ ਉੱਥੇ ਉਸ ਪਾਪੀ ਦੁਸ਼ਟ ਦਾ, ਲਖਵੀਰ ਦਾ ਜਿਹੜਾ ਸੋਧਾ ਲੱਗਿਆ, ਤੇ ਉਦੋਂ ਬਾਅਦ ਵਿੱਚ ਜੋ ਮਾਹੌਲ ਬਣਿਆ ਸਾਰਿਆਂ ਦੇ ਸਾਹਮਣੇ ਆ। ਔਰ ਸਭ ਤੋਂ ਸ਼ਰਮ ਦੀ ਗੱਲ ਇਹ ਆ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਬਹਾਨੇ ਬਣਾ ਬਣਾ ਕੇ ਬੇਅਦਬੀ ਕਰਨ ਵਾਲੀ ਧਿਰ ਦਾ ਸਾਥ ਦੇ ਰਹੇ। ਚਾਹੇ ਉਹ ਬੇਅਦਬੀ ਕਰਨ ਵਾਲਾ ਲਖਵੀਰ, ਉਹਦੇ ਬਾਰੇ ਸਾਰਿਆਂ ਨੇ ਪੜ੍ਹਿਆ, ਅਖਬਾਰਾਂ 'ਚ ਚਰਚਾ ਹੋਈ ਆ, ਉਹਦੀ ਭੈਣ ਨੇ ਵੀ ਦੱਸਿਆ ਵੀ ਕਿਸੇ ਸੰਧੂ ਸਾਹਿਬ ਨਾਂ ਦੇ ਬੰਦੇ ਨਾਲ ਲੰਮੀਆਂ ਲੰਮੀਆਂ ਗੱਲਾਂ ਕਰਦਾ ਹੁੰਦਾ ਸੀ, ਕਹਿੰਦਾ ਹੁੰਦਾ ਸੀ ਮੇਰੀ ਵੱਡਿਆਂ ਬੰਦਿਆਂ ਨਾਲ ਗੱਲ ਹੋ ਗਈ। ਉਹ ਪਤਾ ਨਹੀਂ ਸੰਧੂ ਕੌਣ ਆ ਤੇ ਉਹ ਪਤਾ ਨਹੀਂ ਕਿਉਂ ਕਾਹਤੋਂ ਸਰਕਾਰ ਨੰਗਾ ਨਹੀਂ ਹੋਣ ਦੇਣਾ ਚਾਹੁੰਦੀ, ਨਹੀਂ ਤਾਂ ਅੱਧੇ ਸਕਿੰਟ ਦੇ ਵਿੱਚ ਉਹਦੀ ਕਾਲ ਡਿਟੇਲ ਕੱਢ ਕੇ, ਉਹਦੀ ਕਾਲ ਰਿਕਾਰਡਿੰਗ ਮਿੰਟਾਂ 'ਚ ਹੀ ਸੁਣ ਕੇ ਤੁਹਾਡੇ ਸਾਹਮਣੇ ਦੱਸ ਸਕਦੇ ਆ ਕਿ ਆਹ ਬੰਦਾ ਜੀ ਇਹ। ਪਰ ਉਸ ਦਿਲਬਾਗ ਦੇ ਬਹਾਨੇ ਪੰਜਾਬ ਦੀ ਧਰਤੀ ਦੇ ਉੱਤੇ, ਸਿੱਖ ਹੋਮਲੈਂਡ ਦੇ ਉੱਤੇ ਜਾਤ ਪਾਤ ਦਾ ਪੱਤਾ ਖੇਡਿਆ ਗਿਆ। ਉਧਰੋਂ ਬਾਦਲ ਦਲ ਨਾਲ ਸੰਬੰਧਿਤ ਮਾਇਆਵਤੀ ਕਹਿੰਦੀ ਆ ਕਿ ਜੀ ਇਹ ਦਲਿਤ ਵਾ, ਇਹਨੂੰ ਆਹ ਦਿਓ, ਉਹ ਦਿਓ, 50 ਲੱਖ ਰੁਪਈਆ ਦਿਓ ਪਰਿਵਾਰ ਨੂੰ। ਉਧਰੋਂ ਪਰਿਵਾਰ ਆਪਦੀ ਥਾਂ ਤੇ ਪਹਿਲਾਂ ਤਾਂ ਇਹ ਕਹਿੰਦਾ ਰਿਹਾ ਕਿ ਜੀ ਅਸੀਂ ਤਾਂ ਉਹਨੇ ਆਪਦੀ ਕਰਤੂਤ ਦੀ ਸਜ਼ਾ ਪਾ ਲਈ ਆ, ਕਿਉਂਕਿ 3 ਧੀਆਂ ਸੀਗੀਆਂ। ਉਹ ਧੀਆਂ ਲੈ ਕੇ 6 ਸਾਲ ਹੋ ਗਏ, ਕੁੜੀ ਤਾਂ ਪੇਕੇ ਬੈਠੀ ਆ, ਉਹਦੀ ਘਰ ਵਾਲੀ ਉਹ ਤੋਂ ਦੁਖੀ ਹੋ ਕੇ ਨਸ਼ੇ ਪੱਤੇ ਕਰਦਾ ਸੀ, ਚੋਰੀਆਂ ਕਰਦਾ ਸੀ, ਮਾੜੀ ਬਿਰਤੀ ਵਾਲਾ ਬੰਦਾ ਸੀਗਾ। ਕੋਈ ਵੀ ਬੰਦਾ ਉਹ ਤੋਂ ਪੈਸੇ ਧੇਲੇ ਦੇ ਜਾਂ ਨਸ਼ੇ ਦੇ ਲਾਲਚ ਵਿੱਚ ਕੁਝ ਵੀ ਕਰਵਾ ਸਕਦਾ ਸੀ। ਤੇ ਉੱਥੇ ਉਹਨੇ ਕਿਹਾ ਵੀ ਆ ਵੀ ਅਸੀਂ 20 ਜਾਣੇ ਆ, ਸਾਨੂੰ 30-30 ਹਜ਼ਾਰ ਰੁਪਇਆ ਦੇਣਾ ਕਰਕੇ ਇੱਥੇ ਲੈ ਕੇ ਆਏ ਹੋਏ ਨੇ, ਅਸੀਂ ਇੱਥੇ ਇਹ ਕੰਮ ਕਰਨ ਆਏ ਆ। ਉਹ ਡੇਰਾ ਸਰਸਾ ਵਾਲਿਆਂ ਦੇ ਬੀਜੇ ਹੋਏ ਬੀਜ ਨੇ
इस वेले इन्ना क ज़्यादा पंजाब नूं, पंथ नूं, सिखां नूं दर्द देना शुरू किया होया बेअदबियां करके, वो तो एक चीज़ है। पर ये नाल जुड़ी दूजी चीज़ आ भी आ ढड्डरियां वाला जां होर बहुत सारे लोग जिहड़े बहाने बना बना के दो धिरां ने, दो चीज़ां ने। एक तां वो माहौल आ जिहदे च आपां आज़ाद महसूस करिए कि जिवें अज तो 5-7 साल पहला सी कि गुरु ग्रंथ साहिब के सरूप जां किसी चीज़ की राखी करन दी लोड़ नहीं सी पैंदी। पर अज CCTV कैमरे लगे हुए ने, जे 400 बेअदबियां होईयां ने तो उन्हां तो 200 तो वध बेअदबियां वो ने जिहदे विच शरेआम वीडियोग्राफी हुई हुई है, करतूत करदा सारा बंदा उहदे विच कैद होया है। ते ढड्डरियां वाला ते होर बहुत सारे कहंदे जी साबित करो भी उहने लखवीर ने सिंधु बार्डर ते बेअदबी कीती भी सी। भाई जिन्हां ने पहिलां बेअदबियां दे सबूत ने, प्रूफ ने, उन्हां नूं सज़ावां हो गईयां। अदालतां जिहड़ियां ने शरेआम पुलिस सिस्टम सारा उन्हां दा पक्क पूरदा ते डेरा सरसा वालियां नूं जां बेअदबी करन वालियां नूं ਪਹਿਲਾਂ ਹੀ ਕਹਿ ਦਿੰਦੇ ਆ ਜੀ ਮਾਨਸਿਕ ਰੋਗੀ ਆ, ਫਿਰ ਉਹਨਾਂ ਨੂੰ ਛੇਤੀ ਤੋਂ ਛੇਤੀ ਜ਼ਮਾਨਤ ਕਰਾਉਂਦੇ ਆ, ਫਿਰ ਉਹਨਾਂ ਦੀ ਸਿਕਿਉਰਿਟੀ ਦਾ ਇੰਤਜ਼ਾਮ ਵੀ ਕਰਕੇ ਦਿੰਦੇ ਆ, ਫਿਰ ਉਹਨਾਂ ਨੂੰ ਅਦਾਲਤਾਂ ਬਰੀ ਵੀ ਕਰਦੀਆਂ। ਤੇ ਜਦੋਂ ਪੂਰੇ ਮੁਲਕ ਦਾ ਸਿਸਟਮ ਇਸ ਗੱਲ ਦੇ ਹੱਕ 'ਚ ਖੜਾ ਹੋਵੇ ਕਿ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਦੇਣੀ, ਤਾਂ ਇਹਦੇ ਨਾਲ ਹੋਰ ਬੇਅਦਬੀਆਂ ਕਰਨ ਵਾਲਿਆਂ ਦੀ ਜੁਰਤ ਪੈਂਦੀ ਹੈ, ਹਿੰਮਤ ਪੈਂਦੀ ਹੈ। ਦੂਜੇ ਪਾਸੇ ਜੇ ਇਸ ਮੁਲਕ ਦਾ ਸਿਸਟਮ ਇੰਨਾ ਸਖਤ ਰੁਖ ਅਪਣਾਵੇ, ਫਿਰ ਪਹਿਲੀ ਬੇਅਦਬੀ ਤੋਂ ਬਾਅਦ ਦੂਜੀ ਬੇਅਦਬੀ ਕਰਨ ਵਾਲੇ ਦੀ ਹਿੰਮਤ ਨਹੀਂ ਸੀ ਪੈਣੀ। ਤੇ ਇਸ ਮੌਕੇ ਗੱਲਾਂ ਬਾਤਾਂ ਮਾਰ ਕੇ ਜਾਂ ਢੰਗ ਤਰੀਕੇ ਇਹੋ ਜਿਹੇ ਬਣਾ ਕੇ ਮਾਹੌਲ ਸਿਰਜਣਾ ਕਿ ਹੋਰਾਂ ਨੂੰ ਵੀ ਬੇਅਦਬੀਆਂ ਕਰਨ ਦਾ ਇਹ ਕੰਮ ਜਿਹੜੇ ਲੋਕ ਕਰ ਰਹੇ ਨੇ, ਚਾਹੇ ਉਹ ਢੱਡਰੀਆਂ ਵਾਲਾ ਵਾ, ਚਾਹੇ ਕੋਈ ਆਮ ਬੰਦਾ, ਉਹ ਸਾਰੇ ਦੇ ਸਾਰੇ ਮੇਰੀ ਨਜ਼ਰ 'ਚ ਦੁਸ਼ਟ ਨੇ, ਪਾਪੀ ਨੇ। ਕਿਉਂਕਿ ਬਹਾਨੇ ਬਣਾ ਬਣਾ ਕੇ ਇਹੋ ਜਿਹਾ ਮਾਹੌਲ ਸਿਰਜਣਾ ਕਿ ਜਿਹੜੇ ਬੇਅਦਬੀਆਂ ਕਰਨੀਆਂ ਚਾਹੁੰਦੇ ਨੇ ਜਾਂ ਕਰਦੇ ਨੇ ਜਾਂ ਕਰਨ ਵਾਲੀ ਧਿਰ ਵਾ ਵੀ ਉਹਨਾਂ ਦੇ ਹੱਥ ਮਜ਼ਬੂਤ ਹੋਣ ਤੇ ਸਿੱਖਾਂ ਦਾ ਪੱਖ ਕਮਜ਼ੋਰ ਹੋਵੇ, ਇਹ ਕੋਈ ਬੰਦਿਆਂ ਵਾਲੀ ਗੱਲ ਨਹੀਂ ਹੈ। ਜਿਹੋ ਜਿਹਾ ਡੇਰਾ ਸਰਸੇ ਵਾਲਾ ਹੋ ਗਿਆ, ਉਹੋ ਜਿਹੇ ਉਹ ਲੋਕ ਹੋ ਗਏ ਜਿਹੜੇ ਚਾਹੁੰਦੇ ਆ ਕਿ ਬੇਅਦਬੀਆਂ ਹੁੰਦੀਆਂ ਰਹਿਣ। ਜਿਹੜੇ ਲੋਕਾਂ ਨੇ ਪਿਛਲੇ 4 ਦਿਨ ਤੋਂ ਨਿਹੰਗ ਸਿੰਘਾਂ ਨੂੰ ਇੰਨਾ ਨਿੰਦਿਆ ਭੰਡਿਆ, ਉਹ ਸਾਰੇ ਦੇ ਸਾਰੇ ਇੱਕ ਤਰੀਕੇ ਨਾਲ ਉਹਨਾਂ ਸਾਰਿਆਂ ਦੇ ਹੱਕ 'ਚ ਭੁਗਤ ਰਹੇ ਆ ਜਿਹੜੇ ਬੇਅਦਬੀਆਂ ਕਰਦੇ ਕਰਾਉਂਦੇ। ਹੁਣ ਜਿੱਦਣ ਤਖਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਹੋਈ ਸੀ, ਉਦੋਂ ਤਖਤਾਂ ਦੇ ਜਥੇਦਾਰਾਂ ਨੇ ਵੀ ਕਿਹਾ ਸੀਗਾ ਵੀ ਹੁਣ ਤਾਂ ਮੌਕੇ ਤੇ ਹੀ ਝਟਕਾ ਦਿਓ। ਅਗਲਿਆਂ ਨੇ ਝਟਕਾਤਾ, ਪਰ ਇੰਨੀ ਹਾਲਤ ਹਾਈ ਪਾਈ ਗਈ, ਇੰਨਾ ਜ਼ਿਆਦਾ ਅਵਾ ਤਵਾ ਬੋਲਿਆ ਗਿਆ ਕਿ ਆਖਰ ਨਿਹੰਗ ਸਿੰਘਾਂ ਨੇ ਇਹ ਵਚਨ ਕਰ ਦਿੱਤਾ ਕਿ ਠੀਕ ਆ ਭਾਈ, ਅਸੀਂ ਇਕੱਠ ਰੱਖ ਲੈਂਦੇ ਆ, 27 ਅਕਤੂਬਰ ਨੂੰ ਸਾਨੂੰ ਦੱਸ ਦਿਓ ਵੀ ਅਸੀਂ ਇੱਥੇ ਕਿਸਾਨ ਸੰਘਰਸ਼ ਵਿੱਚ ਰਹੀਏ ਜਾਂ ਚਲੇ ਜਾਈਏ। ਕਿਉਂਕਿ ਜਿਹੜਾ ਵੀ ਉੱਠਦਾ ਉੱਠ ਕੇ ਕਹਿੰਦਾ ਜੀ ਇਹਨਾਂ ਨੂੰ ਘਰਾਂ ਨੂੰ ਭੇਜੋ, ਹੱਦ ਹੋ ਗਈ। ਇਹ ਕੋਈ ਸ਼ਰਤ ਰੱਖੀ ਹੋਈ ਆ ਵੀ ਕਿਸਾਨ ਮੋਰਚੇ ਦੇ ਵਿੱਚ ਤਾਂ ਰਹਿਣ ਦਿਆਂਗੇ, ਸਿੱਖੋ ਪਹਿਲਾਂ ਆਪਦੇ ਇਸ਼ਟ ਦੀ ਬੇਅਦਬੀ ਬਰਦਾਸ਼ਤ ਕਰਨੀ ਮਨਜ਼ੂਰ ਕਰੋ। ਸਿੱਖ ਕਿਉਂ ਆਪਦੇ ਧਰਮ ਦੀ ਹੇਠੀ ਮਨਜ਼ੂਰ ਕਰਨਗੇ? ਕਿਉਂ ਅਸੀਂ ਇਹ ਗੱਲ ਮੰਨੀਏ ਕਿ ਠੀਕ ਆ ਜੀ, ਬੇਸ਼ੱਕ ਸਾਡੇ ਧਰਮ ਦੀ, ਸਾਡੀ ਮਰਿਆਦਾ ਦੀ, ਸਾਡੇ ਇਸ਼ਟ ਦੀ ਬੇਅਦਬੀ ਹੁੰਦੀ ਰਵੇ, ਪਰ ਅਸੀਂ ਮੋਰਚਾ ਜਿਹੜਾ ਹੈਗਾ ਉਹ ਨਾ ਹਰਜੇ ਇਹ ਸੋਚ ਕੇ ਅਸੀਂ ਸਾਰਾ ਕੁਝ ਬਰਦਾਸ਼ਤ ਕਰਾਂਗੇ? ਬਿਲਕੁਲ ਨਹੀਂ ਕਰਾਂਗੇ। ਅਸੀਂ ਮੋਰਚੇ ਦੀ ਕਾਮਯਾਬੀ ਚਾਹੁੰਦੇ ਆ, ਪਰ ਅਸੀਂ ਆਪਦੇ ਇਸ਼ਟ ਦੀ ਹਰ ਤਰੀਕੇ ਨਾਲ ਇੱਜ਼ਤ ਚਾਹੁੰਦੇ ਆ। ਤੇ ਅੱਜ ਦਾ ਹਾਲਾਤ ਇਹ ਬਣੇ ਹੋਏ ਨੇ ਕਿ ਜੀ ਜਿਹਦਾ ਜੀ ਕਰਦਾ, ਜਦੋਂ ਜੀ ਕਰਦਾ ਬੇਅਦਬੀ ਕਰ ਦਿੰਦਾ। ਬਹੁਤ ਸਾਰੀਆਂ ਜਨਾਨੀਆਂ, ਬਹੁਤ ਸਾਰੇ ਗਰੀਬ ਅਮੀਰ, ਜਾਤ ਪਾਤ, ਇੱਥੇ ਕਿਹੜਾ ਆਧਾਰ ਕਾਰਡ ਦੇਖ ਕੇ ਬੰਦੇ ਨੂੰ ਪੁੱਛਦੇ ਆ ਵੀ ਭਾਈ ਤੂੰ ਕਿਹੜੀ ਬਰਾਦਰੀ ਦਾ ਤੂੰ ਬੇਅਦਬੀ ਕਰਨਾ ਆ। ਤੇ ਇਹ ਸਾਰੇ ਦੇ ਸਾਰੇ ਲੋਕਾਂ ਦੇ ਪੱਖ ਵਿੱਚ ਭੁਗਤਣ ਲਈ ਭਾਰਤ ਦਾ ਮੀਡੀਆ ਪੂਰਾ ਜ਼ੋਰ ਲਾਇਆ ਪਿਆ, ਮੀਡੀਆ ਨੇ। ਤੇ ਇੱਕ ਮਾਹੌਲ ਸਿਰਜਿਆ ਜਾ ਰਿਹਾ ਕਿ ਹਰੇਕ ਸਿੱਖ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਬੋਲਣ ਤੋਂ ਡਰ ਜਾਵੇ ਤੇ ਹਰੇਕ ਸਿੱਖ ਇਹ ਕਹੇ ਵੀ ਜੇ ਬੇਅਦਬੀਆਂ ਹੁੰਦੀਆਂ ਨੇ ਤਾਂ ਹੁੰਦੀਆਂ ਰਹਿਣ, ਆਪਾਂ ਕੀ ਲੈਣਾ। ਇੱਕ ਇਹੋ ਜਿਹਾ ਟੈਰਰ ਫੈਲਾਇਆ ਜਾ ਰਿਹਾ ਕਿ ਜੇਕਰ ਤੁਸੀਂ ਆਪਦੇ ਇਸ਼ਟ ਦੀ ਬੇਅਦਬੀ ਦੇ ਸੰਬੰਧ ਵਿੱਚ ਬੋਲੇ ਤਾਂ ਤੁਸੀਂ ਅੱਤਵਾਦੀ, ਤਾਂ ਤੁਸੀਂ ਕੱਟੜਪੰਥੀ ਗਰਦਾਨੇ ਜਾਓਗੇ। ਹਰ ਸੰਭਵ ਤਰੀਕੇ ਨਾਲ ਸਿੱਖਾਂ ਨੂੰ ਖਾਮੋਸ਼ ਕਰਵਾ ਦੇਣ ਦੇ ਲਈ ਇੰਡੀਅਨ ਮੀਡੀਆ ਦਾ, ਭਾਰਤੀ ਸਟੇਟ ਦਾ ਪੂਰਾ ਜ਼ੋਰ ਲੱਗਿਆ ਹੋਇਆ। ਤੇ ਭਾਰਤੀ ਸਟੇਟ ਜਿਹੜੀ ਕਿ ਹਰ ਇੱਕ ਬੇਅਦਬੀ ਕਰਨ ਵਾਲੇ ਦੇ ਮਗਰ ਖੜੀ ਆ, ਉਹਦੇ ਇੱਕ ਏਜੰਟ ਨੂੰ, ਆ ਲਖਵੀਰ ਨੂੰ ਗੁੱਟ ਵੱਢਿਆ ਤੇ ਗਿੱਟਾ ਵੱਢਿਆ, ਮਰ ਗਿਆ।
ਤੇ ਚੀਕਾਂ ਸਾਰੇ ਇੰਡੀਆ ਦੀਆਂ ਪੈਂਦੀਆਂ ਦੇਖੀਆਂ ਨੇ ਆਪਾਂ। ਤੇ ਜਿਹੜਾ ਕਿਸਾਨੀ ਸੰਘਰਸ਼ ਆ ਉਹਦੇ ਬਾਰੇ ਜੇ ਗੱਲ ਕਰੀਏ ਤਾਂ 26 ਜਨਵਰੀ ਨੂੰ ਤੇ ਆ ਜਿਹੜਾ ਲਖਵੀਰ ਵਾਲਾ ਕਾਂਡ ਹੋਇਆ, ਬੇਅਦਬੀ ਕਾਂਡ, ਇਹ ਦੋ ਘਟਨਾਵਾਂ ਇਹੋ ਜਿਹੀਆਂ ਨੇ ਕਿ ਜਿਹੜੇ ਕਾਮਰੇਡ ਲਾਣੇ ਨੂੰ ਇਹ ਆ ਵੀ ਅਸੀਂ ਜੀ ਇਸ ਸੰਘਰਸ਼ ਨੂੰ ਕਾਮਰੇਡਾਂ ਦਾ ਸੰਘਰਸ਼ ਬਣਾਉਣਾ, ਜਿੱਤੀਏ ਚਾਹੇ ਹਾਰੀਏ, ਪਰ ਅਸੀਂ ਸਿੱਖਾਂ ਦੇ ਸਿਰ ਸਵਾਹ ਪਾਉਣੀ ਆ ਕਿ ਇਹਨਾਂ ਕਰਕੇ ਜੀ ਆਹ ਗੱਲ ਹੋ ਗਈ। ਉਹ ਉਹਨਾਂ ਦੇ ਸਾਰੇ ਜਿਹੜੇ ਭੈੜੇ ਗੰਦੇ ਮਨਸੂਬੇ ਸੀ ਉਹ ਖਤਮ ਹੋ ਗਏ। ਜਦੋਂ ਵੀ ਹਿਸਟਰੀ ਲਿਖੀ ਜਾਊਗੀ ਉਦੋਂ ਇਹ ਚੀਜ਼ਾਂ ਵਿੱਚ ਆਉਣਗੀਆਂ ਕਿ ਸਿੱਖ ਉੱਥੇ ਹਾਜ਼ਰ ਸੀ, ਤਾਂਹੀਓ 26 ਜਨਵਰੀ ਨੂੰ ਕਾਮਰੇਡ ਲਾਣਾ ਪਿੱਟਦਾ ਸੀਗਾ ਕਿ ਸਿੱਖਾਂ ਕਰਕੇ ਆਹ ਹੋ ਗਿਆ। ਇਸ ਸੰਘਰਸ਼ ਵਿੱਚ ਸਿੱਖ ਸੀਗੇ, ਆਪਦੇ ਧਾਰਮਿਕ ਗ੍ਰੰਥਾਂ ਨੂੰ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉੱਥੇ ਲੈ ਕੇ ਗਏ ਹੋਏ ਸੀਗੇ ਤੇ ਤਾਂਹੀਓ ਏਡੀ ਵੱਡੇ ਇਹ ਘਟਨਾਕ੍ਰਮ ਵਾਪਰੇ। ਜਿਵੇਂ ਗਦਰ ਲਹਿਰ ਨੂੰ ਕਾਮਰੇਡਾਂ ਦੀ ਲਹਿਰ ਬਣਾਉਣ ਵਾਲਿਆਂ ਨੂੰ ਬੜੀ ਔਖ ਲੱਗਦੀ ਆ ਕਿ ਅਸੀਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਨੂੰ ਕਿਵੇਂ ਕਾਮਰੇਡ ਕਹਿ ਦਈਏ, ਉਵੇਂ ਹੁਣ ਇਸ ਸੰਘਰਸ਼ ਦੇ ਵਿੱਚ, ਕਿਸਾਨ ਮੋਰਚੇ ਦੇ ਵਿੱਚ ਇਹ ਆਪਦੀਆਂ ਜੜ੍ਹਾਂ ਲਾਉਣ ਨੂੰ ਫਿਰਦੇ ਸੀ। ਗੁਰਮਤਿ ਚਿੰਤਨ ਨੂੰ ਖਤਮ ਕਰਕੇ ਪੰਜਾਬ ਦੀ ਧਰਤੀ ਉੱਤੇ ਲੋਕਾਂ ਦੇ ਵਿੱਚ ਵੀ ਕਾਮਰੇਡ ਬੜੀ ਤੋਪ ਹੁੰਦੇ ਆ, ਇਹ ਬਣਾਉਣ ਨੂੰ ਫਿਰਦੇ ਸੀ, ਪਰ ਉਹ ਚੀਜ਼ ਬਣੀ ਨਹੀਂ। ਬੜੀ ਤਕਲੀਫ ਭਾਰੀ ਇਹਨਾਂ ਨੂੰ। ਤਾਂ ਸਾਡੇ ਵੀ ਬੰਦੇ ਜਿਹੜੇ ਆ, ਅਸੀਂ ਵੀ ਖੁਦ ਵੀ ਚਾਹੁੰਦੇ ਆ ਕਿ ਮੋਰਚਾ ਸਫਲ ਨਹੀਂ ਹੋਣਾ ਚਾਹੀਦਾ, ਪਰ ਜਦੋਂ ਅਗਲਾ ਦੀ ਨੀਤ ਹੀ ਇੰਨੀ ਗੰਦੀ ਆ, ਇੰਨੀ ਭੈੜੀ ਆ ਕਿ ਮੋਰਚੇ ਦੀ ਬਦਨਾਮੀ ਸਿੱਖਾਂ ਦੇ ਸਿਰ ਪਾਉਣੀ ਆ, ਤੇ ਜਦੋਂ ਹਰ ਗੱਲ ਦੇ ਵਿੱਚ ਹੀ ਕਹਿ ਦਿੰਦੇ ਆ ਜੀ ਸਿੱਖ ਜਿਹੜੇ ਆ ਚਲੇ ਜਾਣ, ਸਿੱਖ ਐ ਕਰਦੇ ਆ, ਸਿੱਖ ਉਹ ਕਰਦੇ ਆ, ਤਾਂ ਹੁਣ ਜਦੋਂ ਬੇਅਦਬੀ ਕਾਂਡ ਤੋਂ ਬਾਅਦ ਨਿਹੰਗ ਸਿੰਘਾਂ ਨੇ ਐਲਾਨ ਕਰਤਾ, ਇਹ ਹੁਣ ਇਹ ਸਾਰੀ ਗੱਲ ਜਿਹੜੀ ਹੈਗੀ ਆ ਕਿਸੇ ਰਾਹ ਪਊਗੀ। ਕਿਉਂਕਿ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਦੇਖ ਰਹੇ ਆ ਕਿ ਇਸ ਸੰਘਰਸ਼ ਦੇ ਬਹਾਨੇ ਜਿੰਨਾ ਸਿੱਖਾਂ ਨੂੰ ਤੰਗ ਕਰ ਰਿਹਾ, ਜਲੀਲ ਕੀਤਾ, ਸਿੱਖਾਂ ਨੂੰ ਨੀਵਾਂ ਦਿਖਾਇਆ। ਖੁਦ ਮੈਂ ਜਾ ਕੇ ਰਾਜੇਵਾਲ ਨਾਲ ਗੱਲ ਕਰਕੇ ਆਇਆ, ਉੱਥੇ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਆਪੋ ਆਪਣੇ ਢੰਗ ਤਰੀਕਿਆਂ ਨਾਲ, ਆਪਣੇ ਸਾਧਨਾਂ ਨਾਲ, ਆਪੋ ਆਪਣੇ ਤਰੀਕੇ ਨਾਲ ਇਹ ਗੱਲ ਉੱਪਰ ਦੀ ਕੀਤੀ ਆ ਕਿ ਭਾਈ ਤੁਸੀਂ ਬੰਦੇ ਦੇ ਪੁੱਤ ਬਣੋ। ਜਿਹੜਾ ਵੀ ਪੰਜਾਬ ਦੇ ਵਿੱਚ ਉਸ ਬੰਦੇ ਨੂੰ ਇੱਥੇ ਚੋਟੀ ਦਾ ਲੀਡਰ ਬਣਾ ਕੇ ਸਟੇਜ ਤੇ ਖੜਾ ਕਰ ਦਿੰਦੇ ਹੋ, ਜਿਹਨੂੰ ਸਾਰੇ ਇਲਾਕੇ ਦੇ ਲੋਕ ਥੂ ਕਰਦੇ ਹੁੰਦੇ ਆ ਵੀ ਇਹਦੇ ਨਾਲੋਂ ਭੈੜਾ ਕਾਮਰੇਡ ਕੋਈ ਹੋ ਹੀ ਨਹੀਂ ਸਕਦਾ, ਇਹ ਬੰਦਾ ਹਰ ਵੇਲੇ ਸਿੱਖ ਜਜ਼ਬਾਤਾਂ ਨੂੰ ਲਾਬੂ ਲਾਉਂਦਾ, ਤੇ ਉਹ ਉੱਥੇ ਸਟੇਜ ਤੇ ਖੜ ਕੇ ਵੀ ਫਿਰ ਉਹੀ ਕੰਜਰਕੜੀ ਘੋਲਦਾ। ਤੇ ਜਿਹੜੀ ਜੰਗ ਸਿੱਖਾਂ ਨੇ ਤੇ ਕਾਮਰੇਡਾਂ ਨੇ ਤੇ ਹੋਰਨਾਂ ਸਾਰੇ ਲੋਕਾਂ ਨੇ ਰਲ ਕੇ ਲੜਨੀ ਸੀ, ਉਹਦੇ 'ਚ ਜਦੋਂ ਸਿੱਖਾਂ ਨੂੰ ਤੁਸੀਂ ਨਿੱਤ ਜਲੀਲ ਕਰੋਗੇ ਤਾਂ ਸਿੱਖ ਭਾਈ ਮਿੱਟੀ ਦੇ ਮਾਧੋ ਤਾਂ ਹੈ ਨਹੀਂਗੇ, ਸਿੱਖ ਮਾਤਾ ਦਾ ਮਾਲ ਤਾਂ ਹੈ ਨਹੀਂਗੇ, ਤੇ ਸਿੱਖ ਜਦੋਂ ਪ੍ਰਤੀਕਿਰਿਆ ਕਰਦੇ ਆ ਫਿਰ ਪਿੱਟਦੇ ਹੋ ਜੀ ਸਿੱਖ ਜੀ ਮੋਰਚੇ ਨੂੰ ਢਾਹ ਲਾ ਰਹੇ ਆ, ਸਿੱਖ ਬਰਦਾਸ਼ਤ ਨਹੀਂ ਕਰਦੇ। ਹੁਣ ਅਸੀਂ ਇਹ ਗੱਲ ਕਿਵੇਂ ਬਰਦਾਸ਼ਤ ਕਰ ਸਕਦੇ ਸੀਗੇ? ਐਡਾ ਵੱਡਾ ਕਾਂਡ ਵਾਪਰ ਗਿਆ, ਜੇਕਰ ਉਹ ਬੇਅਦਬੀ ਕਰਾ ਕੇ ਨਿਕਲ ਜਾਂਦਾ ਫਿਰ ਕਹਿਣਾ ਸੀਗਾ ਨਿਹੰਗ ਜਿਹੜੇ ਆ ਉਹ ਸੁੱਖਾ ਪੀ ਕੇ ਭੰਗ ਪੀ ਕੇ ਪਏ ਰਹਿੰਦੇ ਆ ਤੇ ਜ਼ਿੰਮੇਵਾਰੀ ਨਹੀਂ ਨਿਭਾਉਂਦੇ। ਤੇ ਦੇਖੋ ਜੀ ਐਡਾ ਭਾੜੇ ਇਹਨਾਂ ਕਰਕੇ ਤੇ ਇੰਨਾ ਗਲਤ ਕੰਮ ਹੋ ਗਿਆ। ਹੁਣ ਅਗਲੇ ਨੇ ਝਟਕਾਤਾ, ਹੁਣ ਰੌਲਾ ਪਾਇਆ ਹੋਇਆ ਹਾਏ ਹਾਏ ਮਾਰ ਕਾਹਤੋਂ ਦਿੱਤਾ। ਇੱਕ ਪਾਪੀ ਦੁਸ਼ਟ ਤੇ ਨੀਵੀਂ ਸੋਚ ਵਾਲਾ ਬੰਦਾ ਜਿਹਦੇ ਟੱਬਰ ਦਾ ਕੱਲਾ ਜੀ, ਉਹਦੇ ਪਿੰਡ ਦਾ ਸਰਪੰਚ ਤੇ ਉਹਦੇ ਜਾਣਕਾਰ ਸਾਰੇ ਕਹਿੰਦੇ ਆ ਕਿ ਬੇਹੱਦ ਸਮਾਜ ਵਿਰੋਧੀ ਅਨਸਰ ਸੀ, ਤੇ ਇਹੋ ਜਿਹੇ ਬੰਦੇ ਪਿੱਛੇ ਪੂਰੀ ਦੀ ਪੂਰੀ ਕੌਮ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰਤਾ। ਮੈਂ ਤਾਂ ਉਹਨਾਂ ਨਿਹੰਗ ਸਿੰਘਾਂ ਦਾ ਧੰਨਵਾਦੀ ਆ ਕਿ ਜਿੱਥੇ ਉਹਨਾਂ ਨੇ ਆਪਦਾ ਧਾਰਮਿਕ ਫਰਜ਼ ਨਿਭਾਇਆ, ਉੱਥੇ ਨਾਲ ਦੀ ਨਾਲ ਪੁਲਿਸ ਦੇ ਕੋਲੇ ਆਪਦੇ ਆਪ ਨੂੰ ਪੇਸ਼ ਕਰਤਾ ਵੀ ਜਿਹੜਾ ਤੁਸੀਂ ਵਾਹ ਲਾਉਣੀਆਂ ਲਾ ਲਓ। ਹੁਣ ਇੱਕ ਪਾਸੇ ਤਾਂ ਜੇ ਕਾਨੂੰਨ ਦੀ ਗੱਲ ਕਰੀਏ, ਜਿਹੜਾ ਇਹ ਦਰਬਾਰ ਲਖਵੀਰ ਆ ਜਾਂ ਜਿੰਨੇ ਹੋਰ ਬੇਅਦਬੀਆਂ ਕਰਨ ਵਾਲੇ ਆ, ਇਹ ਸਾਰੇ ਤਾਂ ਪਤਾ ਹੁੰਦਾ ਕਿ ਜੇਕਰ ਅਸੀਂ ਬੇਅਦਬੀ ਕਰਾਂਗੇ ਤਾਂ ਬੜਾ ਖਲਾਰਾ ਪਊਗਾ, ਬੜਾ ਇਹਦਾ ਵਿਰੋਧ ਹੋਏਗਾ ਤੇ ਕਾਨੂੰਨ ਨੂੰ ਅਸੀਂ ਗਲਤ ਕਰ ਰਹੇ ਹਾਂ, ਅਸੀਂ ਕਾਨੂੰਨ ਭੰਗ ਕਰ ਰਹੇ ਹਾਂ, ਅਸੀਂ ਅਮਨ ਸ਼ਾਂਤੀ ਨੂੰ ਲਾਗੂ ਲਾ ਰਹੇ ਹਾਂ। ਉਹਨਾਂ ਦਾ ਵਿਰੋਧ ਕਰਨਾ ਚਾਹੀਦਾ, ਪਰ ਉਹਨਾਂ ਦਾ ਵਿਰੋਧ ਕਰਨ ਦੀ ਥਾਂ ਵਿਰੋਧ ਕਿਹਨਾਂ ਦਾ ਹੋ ਰਿਹਾ? ਉਹਨਾਂ ਸਿੱਖਾਂ ਦਾ ਜਿਹੜੇ ਕਹਿੰਦੇ ਆ ਬੇਅਦਬੀਆਂ ਬੰਦ ਹੋਣੀਆਂ ਚਾਹੀਦੀਆਂ। ਤੇ ਜੇਕਰ ਇਹਨਾਂ ਸਿੰਘਾਂ ਨੇ ਗਾਟੇ ਲਾਏ ਵੀ ਆ ਤਾਂ ਚੁੱਪ ਕਰਕੇ ਇਹਨਾਂ ਨੇ ਆਪਦੇ ਆਪ ਨੂੰ ਪੇਸ਼ ਕਰ ਦਿੱਤਾ ਕਿ ਆਹ ਲਓ ਭਾਈ, ਅਸੀਂ ਤੁਹਾਨੂੰ ਦੱਸਦੇ ਆ ਕਿ ਇਸ ਕਾਰਨ ਕਰਕੇ ਅਸੀਂ ਇਹ ਕੰਮ ਕੀਤਾ, ਸਾਡੇ ਸਾਹਮਣੇ ਸਾਡੇ ਪਿਓ ਦੀ ਦਾੜੀ ਨੂੰ ਹੱਥ ਪਾ ਲਿਆ ਸੀ, ਸਾਥੋਂ ਨਹੀਂ ਬਰਦਾਸ਼ਤ ਹੋਇਆ, ਤੇ ਜਿਹੜੀ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਆ ਤੁਸੀਂ ਕਰ ਲਓ। ਹੁਣ ਜਦੋਂ ਇੰਦਰਾ ਗਾਂਧੀ ਨੇ ਮਾੜਾ ਕਰਮ ਕੀਤਾ ਤਾਂ ਉਸ ਮੌਕੇ ਸਰਦਾਰ ਬੇਅੰਤ ਸਿੰਘ, ਸਰਦਾਰ ਸਤਵੰਤ ਸਿੰਘ ਨੂੰ ਪਤਾ ਸੀ ਕਿ ਇਹਦਾ ਕੀ ਰਿਜ਼ਲਟ ਨਿਕਲੂ, ਪਰ ਉਹਨਾਂ ਨੇ ਪੰਥਕ ਫਰਜ਼ ਨਿਭਾਇਆ।
ਜਦੋਂ ਵੈਦਿਆਂ ਨੂੰ ਸੋਧਣ ਗਏ ਆ ਉਦੋਂ ਪਤਾ ਸੀ 302 ਲੱਗੂਗੀ, ਪਰ ਉਹਨਾਂ ਨੇ ਆਪਦਾ ਪੰਥਕ ਫਰਜ਼ ਨਿਭਾਇਆ। ਇਵੇਂ ਬਿਆੰਤੇ ਬੁੱਚੜ ਨੂੰ ਜਾਂ ਹੋਰਨਾਂ ਦੁਸ਼ਟਾਂ ਨੂੰ ਸੋਧਣ ਵਾਲਿਆਂ ਸਿੱਖਾਂ ਨੂੰ ਪਤਾ ਸੀ ਕਿ ਸਾਡੇ ਨਾਲ ਕੀ ਹੋਊਗੀ, ਪਰ ਉਹਨਾਂ ਨੇ ਆਪਦਾ ਪੰਥਕ ਫਰਜ਼ ਨਿਭਾਇਆ। ਹੁਣ ਵੀ ਇਹਨਾਂ ਸਿੰਘਾਂ ਨੂੰ ਪਤਾ ਸੀ ਕਿ 302 ਲੱਗੂ, ਪਰ ਪੰਥਕ ਫਰਜ਼ ਨਿਭਾਇਆ। ਸੋ ਜਿਹੜਾ ਕੁਛ ਇੰਡੀਅਨ ਸਟੇਟ ਦਾ ਕਾਨੂੰਨ ਕਰਦਾ ਉਹ ਕਰ ਲਵੇ, ਪਰ ਸਿੱਖਾਂ ਨੇ ਆਪਦੇ ਪੰਥਕ ਫਰਜ਼ ਵੀ ਨਿਭਾਉਣੇ ਆ। ਤੇ ਜਦੋਂ ਇਸ ਲੀਹ ਤੇ ਤੁਰ ਪਵਾਂਗੇ ਸ਼ਾਇਦ ਇਸੇ ਤਰੀਕੇ ਨਾਲ ਬੇਅਦਬੀਆਂ ਰੁਕ ਜਾਣ, ਪਰ ਢੱਡਰੀਆਂ ਵਾਲਾ ਜਾਂ ਹੋਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬੜੇ ਟੇਢੇ ਮੇਢੇ ਤਰੀਕੇ ਨਾਲ ਬੇਅਦਬੀ ਕਰਨ ਵਾਲੀ ਧਿਰ ਦਾ ਸਾਥ ਦੇ ਰਹੇ ਨੇ। ਤੇ ਜਿਹੜੇ ਡੇਰਾ ਸਰਸਾ ਵਾਲਿਆਂ ਨੇ ਇਹ ਬੇਅਦਬੀਆਂ ਕਰਨ ਕਰਾਉਣ ਦਾ ਪ੍ਰੋਜੈਕਟ ਤੋਰਿਆ ਹੋਇਆ, ਬੇਸ਼ੱਕ ਉਹ ਜੇਲ੍ਹ 'ਚ ਚਲੇ ਗਿਆ, ਬੇਸ਼ੱਕ ਉਹਨੂੰ ਸਜ਼ਾਵਾਂ ਹੋ ਗਈਆਂ ਨੇ, ਪਰ ਉਹ ਆਪਦਾ ਜਿਹੜਾ ਬੀਜ ਬੀਜਿਆ ਹੋਇਆ ਉਹ ਇੱਥੇ ਅਜੇ ਚੱਲ ਰਿਹਾ। ਅਜੇ ਇਹ ਜੰਗ ਸਾਨੂੰ ਬੜਾ ਲੰਮਾ ਅਰਸਾ ਲੜਨੀ ਪਊਗੀ। ਕੋਈ ਕਾਨੂੰਨ ਸਾਡਾ ਸਾਥ ਨਹੀਂ ਦਿੰਦਾ, ਕੋਈ ਲੀਡਰ, ਕੋਈ ਸਿਆਸੀ ਧਿਰ ਸਾਡਾ ਸਾਥ ਨਹੀਂ ਦਿੰਦੀ। ਬੇਅਦਬੀਆਂ ਰੋਕਣ ਵਾਲਿਆਂ ਦੇ ਹੱਕ ਵਿੱਚ ਖੜਨ ਦੀ ਬਜਾਏ ਲੋਕਾਂ ਨੂੰ ਚਸਕਾ ਪੈ ਗਿਆ ਕਿ ਬੇਅਦਬੀਆਂ ਕਰਨ ਵਾਲੀ ਧਿਰ ਦਾ ਪੱਖ ਕਿਸੇ ਟੇਢੇ ਮੇਢੇ ਤਰੀਕੇ ਨਾਲ ਪੂਰਿਆ ਜਾਵੇ। ਤੇ ਉਹ ਇੰਡੀਅਨ ਸਟੇਟ, ਉਹ ਇੰਡੀਅਨ ਮੀਡੀਆ ਜਿਹੜਾ ਸਿੱਖਾਂ ਨੂੰ ਡਰਾ ਦੇਣਾ ਚਾਹੁੰਦਾ ਕਿ ਤੁਹਾਡੀਆਂ ਬੇਅਦਬੀਆਂ ਏਦਾਂ ਹੀ ਹੋਣਗੀਆਂ, ਤੁਹਾਨੂੰ ਅਸੀਂ ਖੰਘਣ ਨਹੀਂ ਦੇਣਾ, ਬੋਲਣ ਨਹੀਂ ਦੇਣਾ, ਉਹ ਤੋਂ ਡਰਦੇ ਹੋਏ ਜਾਂ ਉਹਦਾ ਪੱਖ ਪੂਰਦੇ ਹੋਏ ਜਿਹੜੇ ਲੋਕ ਬੇਅਦਬੀ ਕਰਨ ਵਾਲੀ ਧਿਰ ਦੇ ਹੱਕ ਵਿੱਚ ਭੁਗਤ ਰਹੇ ਨੇ, ਉਹਨਾਂ ਸਾਰਿਆਂ ਨੂੰ ਧਰਕਾਰ ਆ, ਲਾਹਨਤ ਆ, ਦੁਰਫਿੱਟੇ ਨੂੰ ਉਹਨਾਂ ਲੋਕਾਂ ਦੇ। ਤੇ ਉਹਨਾਂ ਸਾਰਿਆਂ ਨੂੰ ਸਲਾਮ ਕਰਦੇ ਆ, ਸਲੂਟ ਕਰਦੇ ਆ, ਜਿਹੜੇ ਇਸ ਜ਼ੁਲਮ ਦੇ ਸਾਹਮਣੇ ਡਟ ਕੇ ਖੜੇ ਆ ਤੇ ਬੇਅਦਬੀ ਰੋਕਣ ਦੇ ਲਈ ਸੀਸ ਤਲੀ ਤੇ ਵੀ ਧਰਦੇ ਆ, ਜਿਹੜੇ ਕਾਨੂੰਨ ਦੇ ਰਾਹੀਂ ਵੀ ਲੜਦੇ ਆ, ਜਿਹੜੇ ਹਰ ਸੰਭਵ ਤਰੀਕੇ ਨਾਲ ਚਾਹੁੰਦੇ ਆ ਕਿ ਸਾਡਾ ਇਸ਼ਟ ਸੁਰੱਖਿਅਤ ਰਵੇ, ਸਾਡਾ ਧਰਮ ਸੁਰੱਖਿਅਤ ਰਵੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਆ। ਫਤਿਹ ਅੱਜ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।